ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ICMR ਨੇ ਸੂਬਿਆਂ ਦੇ ਅਗਲੇ 2 ਦਿਨ ਰੈਪਿਡ ਟੈਸਟ ਕਿੱਟ ਦਾ ਇਸਤੇਮਾਲ ਨਾ ਕਰਨ ਦੀ ਦਿੱਤੀ ਸਲਾਹ। ਹਾਂਜੀ ਬਿਲਕੁਲ, ਜਦੋਂ ਰੈਪਿਡ ਟੈਸਟ ਕਿੱਟਾਂ ਆਈਆਂ ਸਨ ਤੇ ਆਪਾਂ ਗੱਲਬਾਤ ਦੇ ਦੌਰਾਨ ਇੱਕ ਵਾਰੀ ਕਿਹਾ ਸੀਗਾ ਕਿ ਦੇਖੋ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੰਗਾ ਵਾ, ਵੈਸੇ ਤੇ ਇਹ ਜਿਹੜੀ ਬੀਬੀ ਸੀਗੀ ਜਿਹਨੇ ਇਹਦੀ ਖੋਜ ਕੀਤੀ ਹੈ ਪ੍ਰੈਗਨੈਂਸੀ ਦੇ ਦੌਰਾਨ ਹੀ, ਜਿਸ ਦਿਨ ਸਬਮਿਟ ਕੀਤੀ ਸੀ ਉਹਨਾਂ ਨੇ, ਉਸ ਤੋਂ 1 ਦਿਨ ਪਹਿਲਾਂ ਉਹਨਾਂ ਦੇ ਘਰ ਬੱਚੀ ਬੋਰਨ ਹੋਈ ਸੀਗੀ। ਤਾਂ ਇਹ ਜਿਹੜੀ ਕਿੱਟ ਇਹਨਾਂ ਨੇ ਸਬਮਿਟ ਕੀਤੀ ਸੀ, ਅਪਰੂਵਲ ਹੋਈ, ਉਸ ਤੋਂ ਬਾਅਦ ਇਹਨੂੰ ਜਦੋਂ ਟੈਸਟਿੰਗ ਵਾਸਤੇ ਉਤਾਰਿਆ ਗਿਆ ਤਾਂ ਉਦੋਂ ਹੀ ਇੱਕ ਸ਼ੰਕਾ ਸੀਗਾ, ਕਿਉਂਕਿ ਇਹਦੇ ਵਿੱਚ ਮਾਹਰ ਖੁਦ ਹੀ ਮੰਨ ਰਹੇ ਸੀਗੇ ਕਿ ਗੱਲ ਇਹ ਆ ਕਿ 5 ਦੇ ਵਿੱਚੋਂ ਇੱਕ ਫਾਲਸ ਨੈਗੇਟਿਵ ਆਉਣ ਦੀ ਸੰਭਾਵਨਾ ਹੈ। ਮਤਲਬ ਕਿ ਇਹ ਜਿਹੜੀ ਟੈਸਟਿੰਗ ਆ, ਰੈਪਿਡ ਟੈਸਟਿੰਗ ਜਿਹਨੂੰ ਆਪਾਂ ਕਹਾਂਗੇ, ਕਿ ਇਹ ਨਹੀਂ ਹੈ ਕਿ 100 ਚੋਂ 100 ਨਹੀਂ ਹੈ। ਤਾਂ ਇਹ ਪਹਿਲਾਂ ਹੀ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਕੁਛ ਗੜਬੜ ਕੋਈ ਵੱਡੀ ਹੋਈ ਆ, ਜਾਂ ਕੁਛ ਇਹਨਾਂ ਨੂੰ ਐਸਾ ਨਜ਼ਰ ਆਇਆ ਕਿ ਅੱਗੇ ਚੱਲ ਕੇ ਗਲਤ ਸਾਬਤ ਹੋ ਸਕਦਾ ਡਾਟੇ ਦੇ ਮਾਮਲੇ 'ਚ, ਤਾਂ ਫਿਰ ਇਹਨਾਂ ਨੇ ਹੁਣ ਇਹ ਸਟੈਪ ਚੱਕਿਆ। ਹਾਲਾਂਕਿ ਤਫਸੀਲ ਜਿਹੜੀ ਆ ਉਹ ਪੂਰੀ ਨਹੀਂ ਹੈ, ਕਿਉਂਕਿ ਇਸ ਵੇਲੇ ਸਿਰਫ ਇਹੋ ਹੀ ਅਪਡੇਸ਼ਨ ਆ ਕਿ ਇਹਨਾਂ ਨੇ 2 ਦਿਨ ਤੱਕ ਰੈਪਿਡ ਟੈਸਟ ਕਿੱਟ ਜਿਹੜੀ ਹੈ ਉਹ ਨਾ ਵਰਤਣ ਦੀ ਸਲਾਹ ਦਿੱਤੀ ਹੈ ਸੂਬਿਆਂ ਨੂੰ। ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਨਾ ਕੋਈ ਗੜਬੜ ਜ਼ਰੂਰ ਆ। ਤਾਂ ਐਡਵਾਈਜ਼ਰੀ ਇਹਨਾਂ ਨੇ ਜਿਹੜੀ ਹੈ ਉਹ ਕਿਹਾ ਕਿ ਨਵੇਂ ਸਿਰੇ ਤੋਂ ਜਾਰੀ ਕਰਾਂਗੇ ਅਸੀਂ ਦੁਬਾਰਾ ਤੋਂ, ਕਿਉਂਕਿ ਨਮੂਨਿਆਂ 'ਚ ਜਾਂਚ ਦੇ ਦੌਰਾਨ ਮਤਭੇਦ ਪਾਏ ਗਏ। ਗੱਲ ਉਹੀ ਨਿਕਲ ਆਈ ਆ, ਯਾਨੀ ਜਿਹੜੀ ਗੱਲ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਾਫ਼ ਸੀ, ਸਪਸ਼ਟ ਸੀਗੀ ਕਿ ਕਿਤੇ ਨਾ ਕਿਤੇ ਇਸ ਜਾਂਚ ਦੇ ਵਿੱਚ ਮਤਭੇਦ ਜ਼ਰੂਰ ਆਉਣਗੇ, ਤਾਂ ਜ਼ਿਆਦਾ ਆ ਸਕਦੇ ਆ। ਔਰ ਦੂਜੀ ਸਮੱਸਿਆ ਇੱਕ ਹੋਰ ਵੀ ਹੈ ਨਾ, ਅੱਜ ਅਰਵਿੰਦ ਕੇਜਰੀਵਾਲ ਨੇ ਕਿਹਾ ਵਾ ਕਿ ਸਾਡੇ ਬਹੁਤ ਸਾਰੇ ਪੇਸ਼ੈਂਟ ਐਸੇ ਆ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਪਿਆ। ਇਹ ਸਿੰਪਟੋਮੈਟਿਕ ਕਹਿੰਦੇ ਉਹਨੂੰ, ਪਤਾ ਨਹੀਂ ਕੀ ਉਹ ਇੱਕ ਸ਼ਬਦ ਇਸਤੇਮਾਲ ਕਰਦੇ ਸੀਗੇ, ਤਾਂ ਉਹਦੇ ਵਾਸਤੇ ਕਿ ਲੱਛਣ ਨਹੀਂ ਪਤਾ ਲੱਗਦੇ। ਹੁਣ ਬਹੁਤ ਸਾਰੇ ਲੋਕ ਵੈਸੇ ਵੀ ਜੇ ਤੁਸੀਂ ਵੇਖੋਗੇ ਇਮਿਊਨਿਟੀ ਦਾ, ਯਾਨੀ ਜਿਹੜੀ ਬਿਮਾਰੀ ਨਾਲ ਲੜਨ ਵਾਲੀ ਸਮਰੱਥਾ ਹੁੰਦੀ ਆ ਸਾਡੀ, ਉਹ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ। ਇੰਡੀਅਨ ਲੋਕ ਇਸ ਮਾਮਲੇ 'ਚ ਥੋੜ੍ਹੇ ਜਿਹੇ ਕਹਿ ਲਈਏ ਕਿ ਕਿਸਮਤ ਦੇ ਧਨੀ ਆ, ਇਮਿਊਨਿਟੀ ਅੱਛੀ ਖਾਸੀ ਆ। ਪੰਜਾਬੀਆਂ ਦਾ ਵੀ ਇਹੋ ਮਾਜਰਾ ਹੈ। ਜੇ ਤੁਸੀਂ ਵੇਖੋਗੇ ਵੈਂਟੀਲੇਟਰ 'ਤੇ ਅੱਜ ਵੀ ਮੇਰੇ ਖਿਆਲ ਦੇ ਨਾਲ ਸਾਡਾ ਕੋਈ ਪੇਸ਼ੈਂਟ ਨਹੀਂ ਹੈ, ਤੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਕਈ ਹੁਣ ਡੰਡ ਮਾਰਟਕਾਂ ਵੀ ਮਾਰਨ ਡਏ ਆ, ਕਈ ਜਿਹੜੇ ਆ ਉਹ ਨੱਚਣ ਵੀ ਡਏ ਆ ਕਰੋਨਾ ਪੀੜਤ। ਸੋ ਕਹਿ ਸਕਦੇ ਹਾਂ ਇਮਿਊਨਿਟੀ ਇੱਕ ਪੱਖ ਐਸਾ ਰੱਖਦੀ ਹੈ ਕਿ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਦ ਕਰੋਨਾ ਹੋਇਆ ਕਦ ਨਹੀਂ। ਤਾਂ ਅਰਵਿੰਦ ਕੇਜਰੀਵਾਲ ਦਾ ਜੋ ਸਿੱਧੇ ਤੌਰ ਤੇ ਕਹੀਏ ਚਿੰਤਾ ਦਾ ਸਬੱਬ ਸੀ ਉਹ ਇਹ ਸੀਗਾ ਕਿ ਜਿਹੜਾ ਬੰਦਾ ਕੋਈ ਵੈਸਾ ਕੋਈ ਪਹਿਲਾਂ ਹੀ ਬਿਮਾਰ ਆ ਜਾਂ ਕੋਈ ਬਜ਼ੁਰਗ ਆ, ਜੇ ਉਹਨਾਂ ਦੀ ਉਹ ਚਪੇਟ 'ਚ ਆ ਜਾਂਦਾ ਤੇ ਫਿਰ ਉਹ ਰਗੜਿਆ ਜਾਂਦਾ, ਉਹ ਵਲੇਟਿਆ ਜਾਂਦਾ। ਸੋ ਇਹ ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਕੁਛ ਤੇ ਐਸਾ ਹੈ ਕਿ ਜੋ ਨਮੂਨੇ ਲੈ ਜਾ ਰਹੇ ਆ ਉਹ ਪੁਖਤਾ ਨਹੀਂ ਆ ਰਹੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਵਿਰੋਧਾਭਾਸ ਹੋਏਗਾ ਆਪਸ ਦੇ ਵਿੱਚ। ਇਸੇ ਕਰਕੇ ਇਹਨਾਂ ਨੇ ਹੁਣ ਆਖਿਆ, ਫੈਸਲਾ ਕੀਤਾ ਕਿ ਅਸੀਂ 2 ਦਿਨਾਂ 'ਚ ਫਿਰ ਐਡਵਾਈਜ਼ਰੀ ਜਾਰੀ ਕਰਾਂਗੇ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਉਹ ਫਾਲਸ ਨੈਗੇਟਿਵ ਵਾਲੀ ਚੀਜ਼ ਆਉਂਦੇ ਆ ਕਿ ਇਹ ਜਿਹੜੀ ਕਹਿ ਲਈਏ ਗਲਤ ਤਰੀਕੇ ਨਾਲ ਨੈਗੇਟਿਵ ਕਰਾਰ ਦੇ ਦਿੰਦੀ ਹੈ, ਸ਼ਾਇਦ ਇਹ ਵੀ ਸਾਹਮਣੇ ਆਇਆ ਹੋਏਗਾ, ਇਸੇ ਕਰਕੇ ਇਹਨਾਂ ਨੇ ਰੋਕ ਲਾ ਦਿੱਤੀ ਆ। ਪਰ ਪੰਗਾ ਇਹ ਆ ਕਿ ਚਲੋ ਹੁਣ ਮਾਸੀ ਇਹਨਾਂ ਦੀ ਟੈਸਟਿੰਗ ਜਿਹੜੀ ਆ ਉਹ 30-32 ਹਜ਼ਾਰ ਦੇ ਕਰੀਬ ਪਹੁੰਚੀ ਹੈ ਇੰਡੀਆ ਵਾਲਿਆਂ ਦੀ ਪਰ ਡੇ। ਪਰ ਜੇ ਮੰਨ ਲਓ 2 ਦਿਨਾਂ 'ਚ ਮਸਲਾ ਕੋਈ ਹੱਲ ਨਹੀਂ ਹੁੰਦਾ ਤਾਂ ਫਿਰ ਰੈਪਿਡ ਟੈਸਟ ਕਿੱਟ ਦਾ ਅਲਟਰਨੇਟਿਵ ਲੱਭਣਾ, ਇਹਦਾ ਬਦਲ ਲੱਭਣਾ ਉਹ ਬੜਾ ਔਖਾ ਹੋਏਗਾ ਨਾ। ਤਾਂ ਉਹ ਫਿਰ ਜਿਹੜੀ ਟੈਸਟਿੰਗ ਤੁਸੀਂ ਲਗਾਏ ਹੋ ਹੁਣ ਅੱਗੇ ਤਾਂ ਫਿਰ ਪਿੱਛੇ ਆ ਜਾਏਗੀ। ਇਹ ਵੀ ਇੱਕ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ। ਵੈਸੇ ਵੀ ਇਹਨਾਂ ਨੇ ਕਿਹਾ ਹੋਇਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਾਲਿਆਂ ਨੇ ਕਿ 30 ਤਰੀਕ ਤੱਕ ਇਹ ਕਰੋਨਾ ਜਿਹੜਾ ਇੰਡੀਆ 'ਚ ਪੀਕ ਤੇ ਜਾ ਸਕਦਾ, ਤੇ ਉਸ ਤੋਂ ਬਾਅਦ ਇਹਦੇ 'ਚ ਕਿਤੇ ਨਾ ਕਿਤੇ ਗਿਰਾਵਟ ਆਊਗੀ। ਤਾਂ 30 ਤਰੀਕ ਤੇ ਅੱਜ ਲਾ ਲਓ 21 ਤੇ ਬੀਤ ਗਈ ਆ, ਦਿਨ ਸਾਡੇ ਕੋਲ 8 ਮਹੱਤਵਪੂਰਨ ਆ। 2 ਦਿਨ ਤੇ ਇਹਨਾਂ ਨੇ ਕਹਿ ਦਿੱਤੇ ਕਿ 2 ਦਿਨਾਂ ਬਾਅਦ ਐਡਵਾਈਜ਼ਰੀ ਜਾਰੀ ਕਰਾਂਗੇ। ਤਾਂ ਜੇ ਕੋਈ ਦਿਨ ਹੋਰ ਪੈਂਦੇ ਆ, ਵੱਖ-ਵੱਖ ਕੋਈ ਹੋਰ ਪੈਂਦਾ, ਤਾਂ ਮੇਰੇ ਖਿਆਲ ਦੇ ਨਾਲ ਕੰਮ ਪੁੱਠਾ ਵੀ ਹੋ ਸਕਦਾ। ਖੈਰ ਕਰੋਨਾ ਦੇ ਨਾਲ ਜੁੜੀਆਂ ਕੁਛ ਮੈਂ ਤੁਹਾਨੂੰ ਅਪਡੇਟ ਦੇ ਦੇਣਾ ਕਿ ਤੁਸੀਂ ਮੰਗਣੀਆਂ ਹੀ ਆ। ਤਾਂ ਇਸ ਵੇਲੇ ਜਿਹੜੀ ਪੀੜਤਾਂ ਦੀ ਗਿਣਤੀ ਆ ਉਹ 25 ਲੱਖ, ਜੋ ਮੌਤਾਂ ਨੇ ਉਹ ਲਗਭਗ 2.25 ਲੱਖ, ਰਿਕਵਰਡ ਜਿਹੜੇ ਆ ਉਹ ਲਗਭਗ 7.25 ਲੱਖ। ਲਗਭਗ ਇਸ ਕਰਕੇ ਕਹਿ ਰਿਹਾ ਕਿ ਜਦ ਕੋਈ ਬੰਦਾ ਚੈੱਕ ਕਰੂਗਾ ਅੱਧੇ ਘੰਟੇ ਨੂੰ, ਉਦੋਂ ਨੂੰ ਆંકੜੇ ਜਿਹੜੇ ਪੂਰੇ ਹੋ ਜਾਣੇ ਜਾਂ ਵੱਧ ਘੱਟ ਕਿਤੇ ਨਾ ਕਿਤੇ ਹੋ ਜਾਏਗੀ। ਤਾਂ ਖੈਰ ਇੰਡੀਆ ਦੇ ਲਿਹਾਜ਼ ਨਾਲ ਦੇਖੀਏ ਤਾਂ ਇੰਡੀਆ ਦੇ ਵਿੱਚ ਲਗਭਗ 19,000 ਪੇਸ਼ੈਂਟ ਇਸ ਟਾਈਮ ਮੇਰੇ ਖਿਆਲ ਦੇ ਨਾਲ
ਕੱਲ ਤੱਕ 20,000 ਨਾਲ ਕ੍ਰਾਸ ਹੋ ਜਾਏਗਾ, ਇੰਡੀਆ ਪਾਰ ਕਰ ਜਾਏਗਾ। ਤਾਂ 603 ਦੇ ਕਰੀਬ ਜਿਹੜੀਆਂ ਨੇ ਉਹ ਮੌਤਾਂ ਨੇ। ਸੋ ਇਹ ਸਾਰਾ ਕੁਝ ਇਸ ਵੇਲੇ ਦਾ ਹੈ ਅੰਕੜਿਆਂ ਦੇ ਰੂਪ ਦੇ ਵਿੱਚ। ਵੱਡੀਆਂ ਕੁਝ ਗੱਲਾਂ ਬਰਤਾਨੀਆ ਤੋਂ ਸੈਡ ਨਿਊਜ਼ ਆਈ ਆ, ਸਿੱਖ ਜਿਹੜੇ ਬਹੁਤ ਮਸ਼ਹੂਰ ਸਨ ਉੱਥੇ, ਮਨਜੀਤ ਸਿੰਘ ਰਾਏ, ਉਹਨਾਂ ਦੀ ਅੱਜ ਮੌਤ ਹੋ ਗਈ ਆ। ਉਹ ਖਬਰ ਆਈ ਆ, ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬ੍ਰਿਟੇਨ ਦੇ ਪਹਿਲੇ ਸਿੱਖ ਸਨ ਮਨਜੀਤ ਸਿੰਘ ਜੀ, ਤਾਂ ਉਹਨਾਂ ਦਾ ਇੰਤਕਾਲ ਹੋ ਗਿਆ। ਉਹ ਬਹੁਤ ਅਫਸੋਸ ਦੀ ਗੱਲ ਹੈ। ਵੈਸੇ ਖਾਲਸਾ ਏਡ ਵਾਲੇ ਵੀ ਮੇਰੇ ਖਿਆਲ ਦੇ ਨਾਲ ਉਹ ਨੌਜਵਾਨ ਸਨ, ਇੰਦਰਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ, ਜਾਂ ਇੰਦਰਵੀਰ ਸਿੰਘ, ਮੈਨੂੰ ਪੱਕਾ ਨਹੀਂ ਹੈ। ਤਾਂ ਉਹਨਾਂ ਦਾ ਵੀ ਅੱਜ ਇੰਤਕਾਲ ਹੋ ਗਿਆ ਹਾਦਸੇ ਦੇ ਦੌਰਾਨ। ਤੇ ਬਹੁਤ ਵਧੀਆ ਸੇਵਾ ਕਰਦੇ ਸਨ, ਬਹੁਤ ਵਧੀਆ ਇਨਸਾਨ ਸਨ ਖਾਲਸਾ ਏਡ ਵਾਲੇ ਵੀ। ਨਾਮ ਦਾ ਮੈਨੂੰ ਭੁਲੇਖਾ ਸ਼ਾਇਦ ਇੰਦਰਜੀਤ ਹੈ ਜਾਂ ਕੁਛ ਇਸ ਤਰ੍ਹਾਂ ਦਾ, ਜੋ ਵੀ ਹੈ ਤੇ ਤੁਸੀਂ ਕਰੈਕਟ ਕਰ ਲਿਓ ਜੇ ਮੈਂ ਗਲਤ ਹੋਇਆ। ਤੇ ਉਹਨਾਂ ਦੀ ਮੌਤ ਹੋ ਗਈ ਹੈ। ਇਹ ਦੋ ਸਾਈਡ ਜਿਹੜੀਆਂ ਨੇ ਕਿ ਸਿੱਖ ਸਾਥਾਂ ਵਾਸਤੇ ਨਿਊਜ਼ ਨੇ। ਇਸ ਤੋਂ ਇਲਾਵਾ ਕਹਿੰਦੇ ਆ ਕਿ ਜਿਹੜੇ ਹੈਗੇ ਆ ਪਾਕ PM ਇਮਰਾਨ ਖਾਨ, ਉਹਨਾਂ ਨੂੰ ਕੋਈ ਬੰਦਾ ਮਿਲ ਕੇ ਗਿਆ ਸੀ, ਬਹੁਤ ਵੱਡੀ ਫਾਊਂਡੇਸ਼ਨ ਦਾ ਮੁਖੀ ਹੈ ਜਿਹੜਾ ਉਹਦਾ ਮੁੰਡਾ, ਤੇ ਗਾਂ ਦੱਸਦੇ ਜਾ ਕੇ ਉਹ ਵੀ ਕਰੋਨਾ ਪੋਜ਼ਿਟਿਵ ਪਾਇਆ ਗਿਆ। ਹੁਣ ਉੱਥੇ ਵੀ ਤਰਖੱਲੀ ਮੱਚੀ ਖਲੋਤੀ ਆ। ਵੈਸੇ ਇੱਧਰ ਸਾਡੇ ਰਾਸ਼ਟਰਪਤੀ ਭਵਨ ਤੱਕ ਵੀ ਕਰੋਨਾ ਦਾ ਸਾਇਆ ਪਹੁੰਚ ਗਿਆ। ਇੱਥੇ ਰਾਸ਼ਟਰਪਤੀ ਭਵਨ ਦਾ ਇੱਕ ਕਰਮਚਾਰੀ ਹੈ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ, ਤਰਖੱਲੀ ਇੱਥੇ ਵੀ ਮੱਚੀ ਗਈ। ਤੇ ਦੂਜੇ ਪਾਸੇ ਕਹਿੰਦੇ ਆ ਕਿ ਕਿਮ ਜੋਂਗ ਉਨ, ਕਿਉਂਕਿ ਕਰੋਨਾ ਵਾਇਰਸ ਦੇ ਦਰਮਿਆਨ ਜਿੱਥੇ ਦੁਨੀਆ ਉਲਝੀ ਹੋਈ ਆ, ਇਹ ਵੀ ਇੱਕ ਵੱਡੀ ਖਬਰ ਆ ਰਹੀ ਹੈ ਕਿ ਕਿਮ ਜੋਂਗ ਉਨ ਦਾ ਬ੍ਰੇਨ ਡੈਡ ਹੋ ਗਿਆ, ਮਤਲਬ ਕਿ ਦਿਮਾਗ ਜਿਹੜਾ ਹੈ ਉਹ ਖਤਮ ਹੋ ਗਿਆ। ਹੁਣ ਇਹ ਵੇਖੋ, ਪਤਾ ਨਹੀਂ ਖਬਰ ਸੱਚੀ ਹੈ ਝੂਠੀ ਹੈ। ਵੈਸੇ ਉਹਨੇ ਆਪਣੇ ਮੁਲਕ ਨੂੰ ਬਹੁਤ ਦੇਰ ਪਹਿਲਾਂ ਦਾ ਹੀ ਤੁਹਾਨੂੰ ਪਤਾ ਆਈਸੋਲੇਟ ਕੀਤਾ ਹੋਇਆ ਸੀਗਾ। ਉੱਥੇ ਤੇ ਕਰੋਨਾ ਕਰਾਨਾ ਦੀ ਕੋਈ ਬਹੁਤੀ ਮਾਰ ਨਹੀਂ ਸੁਣੀ ਆਪਾਂ, ਪਰ ਇਹ ਖਬਰ ਨੇ ਸਾਰੇ ਜਗਤ ਨੂੰ ਹੈਰਾਨ ਕੀਤਾ। ਖੈਰ ਇੱਧਰ ਜੇ ਆਪਾਂ ਗੱਲ ਕਰੀਏ ਇੰਡੀਆ ਦੀ, ਤਾਂ ਮਹਾਰਾਸ਼ਟਰ 'ਚ ਕਰੋਨਾ ਦੇ ਤਕਰੀਬਨ 500 ਦੇ ਕਰੀਬ ਮਾਮਲੇ ਜਿਹੜੇ ਉਹ ਨਵੇਂ ਸਾਹਮਣੇ ਆਏ ਆ। ਔਰ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੱਤਰਕਾਰਾਂ ਦੇ ਕਰੋਨਾ ਟੈਸਟ ਕਰਵਾਵਾਂਗੇ ਅਸੀਂ, ਮਤਲਬ ਕਿ ਪੱਤਰਕਾਰਾਂ ਦੇ ਸਾਰਿਆਂ ਦੇ ਕਰੋਨਾ ਟੈਸਟ ਹੋਣਗੇ। ਇਹ ਤਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ 52-53 ਪੱਤਰਕਾਰ ਕੱਲ ਨਿਕਲ ਆਏ ਸਨ ਪੋਜ਼ਿਟਿਵ। ਅੱਜ ਚੇਨਈ ਤੋਂ ਇੱਕ ਟੈਲੀਵਿਜ਼ਨ ਚੈਨਲ ਦੇ 25 ਜਿਹੜੇ ਮੀਡੀਆ ਕਰਮੀ ਸੀ ਉਹ ਪੋਜ਼ਿਟਿਵ ਪਾਏ ਗਏ। ਤਾਂ ਮੌਕੇ ਤੇ ਪ੍ਰੋਗਰਾਮ ਤੱਕ ਉਹਨਾਂ ਨੂੰ ਸਸਪੈਂਡ ਕਰਨੇ ਪਏ ਕਿਉਂਕਿ ਤਰਖੱਲੀ ਮੱਚ ਗਈ ਉੱਥੇ। ਤਾਂ ਇੱਧਰ ਯੂਪੀ ਦੇ ਵਿੱਚ ਇੱਕ ਪ੍ਰੋਫੈਸਰ ਦੇ ਘਰ ਦੇ ਵਿੱਚ ਕੁਛ ਵਿਦੇਸ਼ੀ ਜਮਾਤੀ ਲੋਕ ਸਨ, 18 ਦੇ ਕਰੀਬ ਸੀ, ਸ਼ਾਇਦ 19 ਦੇ ਕਰੀਬ ਸੀਗੇ। ਤਾਂ ਕੁੱਲ ਉਹਨਾਂ ਦੇ ਸਮੇਂ 30 ਜਣਿਆਂ ਦੀ ਗ੍ਰਿਫਤਾਰੀ ਹੋਈ ਆ। ਤੇ ਦੇਖੋ ਕਿੰਨਾ ਲਾਹਮਤੀ ਕੰਮ ਆ ਕਿ ਸਾਰਾ ਕੁਝ ਹੋ ਗਿਆ, ਸਭ ਦੇ ਸਾਹਮਣੇ ਆ, ਇਹ ਹਾਲੇ ਵੀ ਲੁਕੇ ਬੈਠੇ ਆ। ਤਾਂ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਆ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਛੱਤੀਸਗੜ੍ਹ ਤੋਂ ਤੇਲੰਗਾਨਾ ਪਹੁੰਚੀ ਇੱਕ ਬੱਚੀ, ਥੋੜੀ ਉਮਰ ਦੀ ਨਾਬਾਲਗ ਬੱਚੀ, ਜਿਹੜੀ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਉਹ ਫੌਤ ਹੋ ਗਈ। ਤਾਂ ਇਹ ਸਿੱਤਮ ਜ਼ਰੀਫੀ ਵੇਖੋ ਵਕਤ ਦੀ ਕਿ ਇੱਕ ਪਾਸੇ ਜਿਹੜੇ ਅਮੀਰਾਂ ਦੇ ਬੱਚੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਗਰੀਬਾਂ ਦੇ ਬੱਚੇ ਘਰ ਪਹੁੰਚਣ ਵਾਸਤੇ ਤੁਰ ਤੁਰ ਕੇ ਦਮ ਤੋੜਨ ਦਾ ਆ। ਜੇ ਪੰਜਾਬ ਦੀ ਗੱਲ ਕਰੀਏ, 5 ਹੋਰ ਮਰੀਜ਼ ਪੋਜ਼ਿਟਿਵ ਆਏ ਆ। ਕੋਵਾ ਐਪ ਹੈ ਜਿਹੜੀ, ਉਹਨਾਂ ਦੀ ਅਪਡੇਸ਼ਨ ਅਨੁਸਾਰ 251 ਟੋਟਲ ਮਰੀਜ਼ ਆ ਇਸ ਟਾਈਮ ਪੰਜਾਬ ਦੇ ਵਿੱਚ। ਪਰ ਜਿਹੜੀਆਂ ਡੈਥ ਨੇ, ਮੌਤਾਂ ਨੇ ਜਿਹੜੀਆਂ, 16 ਨੇ। ਸੋ ਪੰਜਾਬ ਦੀ ਹਾਲਤ ਜਿਹੜੀ ਆ ਉਹ ਡਬਲਿੰਗ ਦੇ ਮਾਮਲੇ 'ਚ ਕੁਛ ਸੁਧਰੀ ਹੈ। ਕਿਉਂਕਿ ਜੇ ਤੁਸੀਂ ਡਬਲਿੰਗ ਦੇਖੋਗੇ, ਡਬਲਿੰਗ ਸਮਝ ਹੀ ਜਾਂਦੇ ਹੋ ਕਿ ਜਿਹੜੀ ਗਿਣਤੀ ਉਹ ਦੋਹਰੀ ਹੋਣੀ। ਤਾਂ ਇੰਡੀਆ ਦੀ ਉਹ ਜਿਹੜੀ ਦੋਹਰੀ ਹੋਣ ਵਾਲੀ ਸਮਾਂ ਸਾਰਣੀ ਆ ਥੋੜੀ ਜਿਹੀ ਹੋਈ ਆ, ਸਿੱਧੀ ਹੋਈ ਆ, ਥੋੜੀ ਜਿਹੀ ਠੀਕ ਹੋਈ ਆ। ਕਿਉਂਕਿ 6.2 ਤੋਂ ਇਹ ਹੁਣ 7.5 ਤੇ ਚਲ ਗਏ ਆ। ਪੰਜਾਬ ਦੀ ਥੋੜੀ ਬੈਟਰ ਹੋਈ ਆ, ਇਸ ਤੋਂ ਵੀ ਵਧੀਆ ਹੋਈ ਆ, ਉਹ 12 ਤੇ ਚਲ ਗਏ, ਯਾਨੀ 12 ਦਿਨਾਂ 'ਚ ਡਬਲਿੰਗ। ਸੋ ਇਹ ਇੱਕ ਰਾਹਤ ਦੀ ਖਬਰ ਆ। ਇੱਧਰ ਰਾਹਤ ਦੀ ਖਬਰ ਭਾਈ ਨਰਮਲ ਸਿੰਘ ਖਾਲਸਾ ਜੀ ਦੇ ਪਰਿਵਾਰ ਵਾਸਤੇ ਆ, ਕਿਉਂਕਿ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਨੈਗੇਟਿਵ ਹੋ ਗਏ ਆ। ਤੇ ਦੂਸਰੇ ਪਾਸੇ ਅੱਜ ਜਿਹੜੀ ਆ ਰੈਪਿਡ ਟੈਸਟ ਕਿਟ ਵੀ ਆਈ ਹੈ। ਗੱਲ ਇਹ ਪੰਜਾਬ ਨੂੰ ਨਿਰਾਸ਼ ਕਰਦੀ ਕਿਉਂਕਿ ਇਹਨਾਂ ਨੇ ਰੈਪਿਡ ਕਿਟ ਟੈਸਟਿੰਗ ਜਿਹੜੀ ਸੀ ਉਹ ਕਾਫੀ ਜ਼ਿਆਦਾ ਕੀਤੀ ਹੋਈ ਸੀਗੀ। ਪਠਾਨਕੋਟ ਦੇ ਵਿੱਚ ਵੀ ਅੱਜ ਇਹਨਾਂ ਨੇ 700 ਦੇ ਕਰੀਬ ਕਰੋਨਾ ਰੈਪਿਡ ਟੈਸਟ ਕਿੱਟਾਂ ਜਿਹੜੀਆਂ ਸੀ ਉਹ ਦਿੱਤੀਆਂ ਸੀਗੀਆਂ ਕਿ ਟੈਸਟਿੰਗ ਤੁਸੀਂ ਵਧਾਓ। ਇੱਧਰ ਰਾਜਪੁਰੇ ਦੀ ਸਾਰੀ ਵਸੋਂ, ਰਾਜਪੁਰਾ ਪਟਿਆਲੇ ਜ਼ਿਲ੍ਹੇ ਦੇ ਲਿਖਿਆ, ਰਾਜਪੁਰੇ ਦੀ ਸਾਰੀ ਵਸੋਂ ਦੀ ਹੈਲਥ ਸਕਰੀਨਿੰਗ ਕਰਾਉਣ ਦੇ DC ਵੱਲੋਂ ਹੁਕਮ ਦਿੱਤੇ ਗਏ। ਪਟਿਆਲਾ ਤੁਹਾਨੂੰ ਪਤਾ ਹੀ ਹੈ ਬਹੁਤ ਤੇਜ਼ੀ ਨਾਲ ਉੱਭਰਿਆ, ਬਹੁਤ ਸਾਰੇ ਮਰੀਜ਼ ਜਿਹੜੇ ਯਕਦਮ ਉੱਥੋਂ ਨਿਕਲੇ ਆ। ਤੇ ਮੋਹਾਲੀ ਦੇ ਵਿੱਚ ਦੱਸਦੇ ਆ ਕਿ 14 ਮਰੀਜ਼ਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਚੰਗੀ ਖਬਰ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਜੰਗ ਨੂੰ ਜਿੱਤਦੇ ਵੀ ਪਏ ਆ। ਤੇ ਇੱਧਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੱਤਰਕਾਰਾਂ ਦਾ ਕਰੋਨਾ ਟੈਸਟ ਕਰਾਉਣ ਦਾ ਫੈਸਲਾ ਲਿਆ ਗਿਆ। ਮੇਰੇ ਖਿਆਲ ਦੇ ਨਾਲ ਸਾਰੇ ਪੰਜਾਬ ਨੂੰ ਹੀ ਕਰ ਲੈਣਾ ਚਾਹੀਦਾ
ਤੇ ਜਥੇਦਾਰ ਜੀ ਨੇ ਅਪੀਲ ਕੀਤੀ ਆ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਆ, ਉਹ ਕਹਿੰਦੇ ਆ ਕਿ ਚਾਈਨੀਜ਼ ਖਾਣੇ ਤੋਂ ਪਰਹੇਜ਼ ਕਰੋ ਬਾਈ, ਰਵਾਇਤੀ ਖਾਣਾ ਹੀ ਖਾਓ। ਇਮਿਊਨਿਟੀ ਵਧਾਉਣ ਲਈ ਰਵਾਇਤੀ ਖਾਣਾ ਜ਼ਰੂਰੀ ਆ, ਸਿਰਫ ਲੋਕਡਾਊਨ ਸਮੱਸਿਆ ਦਾ ਹੱਲ ਨਹੀਂ। ਇਹ ਇਹਨਾਂ ਦਾ ਬਿਆਨ ਮੇਰੇ ਖਿਆਲ ਦੇ ਨਾਲ ਇਹ ਡਾਈਟੀਸ਼ੀਅਨ ਵੀ ਵਧੀਆ ਨੇ, ਉਹਨਾਂ ਨੇ ਬਹੁਤ ਅੱਛੀ ਪਕੜਿਆ ਕਿ ਚਾਈਨੀਜ਼ ਖਾਣਾ ਨਹੀਂ ਖਾਣਾ ਚਾਹੀਦਾ। ਇਹ ਪਤਾ ਨਹੀਂ ਹੁਣ ਕਿਸੇ ਸੰਦਰਭ 'ਚ ਕਹਿ ਰਹੇ ਆ, ਚਾਈਨਾ ਕਰਕੇ ਤਾਂ ਨਹੀਂ ਕਹਿ ਰਹੇ, ਪਰ ਵਾਕਿਆ ਹੀ ਜਿਹੜੇ ਇਸ ਤਰ੍ਹਾਂ ਦੇ ਫੂਡ ਆ ਸਾਨੂੰ ਛੱਡਣੇ ਪੈਣਗੇ, ਪਰਹੇਜ਼ ਕਰਨਾ ਪਊਗਾ, ਤਾਂ ਹੀ ਅਸੀਂ ਆਪਣੀ ਇੱਕ ਵਧੀਆ ਜ਼ਿੰਦਗੀ ਜਿਹੜੀ ਜਿਉ ਸਕਦੇ ਹਾਂ। ਫਾਸਟ ਫੂਡ ਜਾਂ ਟਰਾਂਸ ਫੈਟ ਇਹਨਾਂ ਚੀਜ਼ਾਂ ਨੇ ਸਾਡੇ ਪੰਜਾਬੀਆਂ ਦੀ ਸਿਹਤ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ 'ਤੇ ਨਜ਼ਰ ਮਾਰੀਏ ਤੇ ਜਿਹੜੀ ਕਰੋਨਾ ਵਾਇਰਸ ਦੇ ਨਾਲ ਇਸ ਸੰਬੰਧਿਤ ਆ, ਕਹਿੰਦੇ ਚੱਲਦਿਆਂ ਸ਼ਿਵਰਾਜ ਕੈਪਟਨ ਦਾ ਵੀ ਕੈਬਨਿਟ ਦਾ ਵੀ ਹੋਇਆ ਗਠਨ। ਹਾਂ ਦੇਖੋ, ਤੁਹਾਨੂੰ ਪਤਾ ਹੀ ਆ ਕਿ ਉਧਰ ਕਰੋਨਾ ਵਾਲਾ ਕੰਮ ਚੱਲਣ ਡਿਆ ਸੀ ਤੇ ਇੱਧਰ ਇਹਨਾਂ ਦੀ ਕੁਰਸੀ ਵਾਲੀ ਰਸਾਕੱਚੀ ਚੱਲਦੀ ਪਈ ਸੀਗੀ ਜੀ। ਬਾਜ਼ੀ ਮਾਰ ਗਏ ਸੀਗੇ, ਫਿਰ ਜਿਵੇਂ ਨਾ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਤੇ ਇਹ ਉਦੋਂ ਮਾਰ ਗਏ ਬਾਜ਼ੀ ਸ਼ਿਵਰਾਜ ਸਿੰਘ ਚੌਹਾਨ ਹੋਰੀ। ਤਾਂ ਸ਼ਿਵਰਾਜ ਸਿੰਘ ਚੌਹਾਨ ਹੋਰੀ ਜਦੋਂ ਹੀ ਦੁਬਾਰਾ ਮੁੱਖ ਮੰਤਰੀ ਬਣਦੇ ਆ ਤਾਂ ਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਲਾਕਡਾਊਨ ਹੋ ਗਿਆ ਸੀਗਾ। 23 ਨੂੰ ਇਹਨਾਂ ਨੇ ਸਹੁੰ ਚੁੱਕੀ ਆ ਤੇ 24 ਨੂੰ ਮੇਰੇ ਖਿਆਲ ਦੇ ਨਾਲ ਪੂਰਨ ਤੌਰ ਤੇ ਲਾਕਡਾਊਨ ਹੋ ਗਿਆ ਸੀਗਾ, ਸਭ ਐਲਾਨ ਹੋ ਚੁੱਕੇ ਸਨ। ਤਾਂ ਉਸ ਤੋਂ ਬਾਅਦ ਇਹਨਾਂ ਨੇ ਕੈਬਨਿਟ ਦਾ ਗਠਨ ਨਹੀਂ ਸੀ ਕੀਤਾ। ਉਹਦੀ ਮਾਰ ਮੱਧ ਪ੍ਰਦੇਸ਼ ਨੂੰ ਬਹੁਤ ਬੁਰੀ ਪਈ ਆ, ਕਿਉਂਕਿ ਇਹਨਾਂ ਦਾ ਕੋਈ ਮੰਤਰੀ ਹੈ ਨਹੀਂ ਸੀ, ਜਿੱਥੇ ਹੁਣ ਸੂਬੇ 'ਚ ਸਿਹਤ ਮੰਤਰੀ ਹੈ ਨਹੀਂ, ਕੋਈ ਕੈਬਨਿਟ ਹੀ ਹੈ ਨਹੀਂ, ਪਰ ਸਰਕਾਰ ਬਣਾ ਲਈ। ਸਰਕਾਰ ਕਿਵੇਂ ਬਣਾ ਲਈ ਉਹ ਹੁਣ ਗੱਲਾਂ ਬਾਰ-ਬਾਰ ਦੁਹਰਾਉਣ ਦਾ ਕੋਈ ਤੁਕ ਨਹੀਂ ਬਣਦਾ। ਤੇ ਉਹ ਮਾਰ ਜਿਹੜੀ ਆ ਸੂਬੇ ਦੇ ਲੋਕਾਂ ਨੂੰ ਇਸ ਕਰਕੇ ਪਈ ਕਿਉਂਕਿ ਇਹਨਾਂ ਦੀ ਜਿਹੜੀ ਵਿਵਸਥਾ ਸੀ ਉਹ ਡਗਮਗਾ ਗਈ। ਤੁਸੀਂ ਵੇਖਿਆ ਹੋਣਾ ਇੰਦੌਰ ਆ ਜਿਹੜਾ, ਉਹ ਇੱਕ ਹੌਟਸਪੌਟ ਬਣ ਗਿਆ ਸੀਗਾ, ਜਿੱਦਾਂ ਬੰਬੇ, ਪੁਣੇ, ਦਿੱਲੀ, ਇਸ ਤਰ੍ਹਾਂ ਉਹ ਹੌਟਸਪੌਟ ਬਣ ਗਿਆ। ਬਹੁਤ ਸਾਰੇ ਮਾਮਲੇ ਨਿਕਲ ਆਏ ਔਰ ਲੋਕਾਂ ਨੇ ਡਾਕਟਰਾਂ ਤੇ ਹਮਲੇ ਵੀ ਸ਼ੁਰੂ ਕਰ ਦਿੱਤੇ ਸੀ। ਇੰਦੌਰ ਦੇ ਵਿੱਚ ਬਹੁਤ ਵੱਡੇ 1-2 ਹਮਲੇ ਵੀ ਹੋਏ ਆ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਕੈਬਨਿਟ ਦਾ ਗਠਨ ਕਰਨਾ ਚਾਹੀਦਾ, ਨਹੀਂ ਤੇ ਚੀਜ਼ਾਂ ਤੇਜ਼ੀ ਨਾਲ ਸਾਡੇ ਵੱਸੋਂ ਬਾਹਰ ਹੋਣ ਡਈਆਂ। ਤਾਂ ਹੁਣ ਇਹਨਾਂ ਨੇ ਕੈਬਨਿਟ ਦਾ ਗਠਨ ਕਰ ਲਿਆ। ਇਹਦੇ ਵਿੱਚ ਇਹਨਾਂ ਨੇ ਮੰਤਰੀ ਮੇਰੇ ਖਿਆਲ ਦੇ ਨਾਲ 5 ਦੇ ਕਰੀਬ ਬਣਾਏ ਆ, ਜਿਹਦੇ 'ਚ 3 ਤੇ ਇਹਨਾਂ ਦੇ ਆ, ਮਤਲਬ ਭਾਜਪਾ ਖੇਮੇ ਦੇ ਜਿਹੜੇ ਪੁਰਾਣੇ, ਨਰੋਤਮ ਮਿਸ਼ਰਾ, ਕਮਲ ਪਟੇਲ, ਮੀਨਾ ਸਿੰਘ। ਤਾਂ ਸਿੰਧੀਆ ਖੇਮੇ ਦੇ ਜਿਹੜੇ ਜਿਹਨੇ ਬਾਜ਼ੀ ਪਲਟਦੀ ਹੈ, ਵੈਸੇ ਤਾਂ ਕਹਿੰਦੇ ਕਿ ਸਮਾਂ ਬਾਜ਼ੀਆਂ ਪਲਟਦਾ, ਪਰ ਕਈ ਵਾਰ ਇੱਥੇ ਸਿਆਸਤਦਾਨ ਵੀ ਬਾਜ਼ੀਆਂ ਪਲਟ ਦਿੰਦੇ ਆ। ਤਾਂ ਸਿੰਧੀਆ ਦੇ ਖੇਮੇ 'ਚੋਂ ਜਿਹੜੇ ਆਏ ਆ ਉਹ ਤੁਲਸੀ ਸਿਲਾਵਟ ਤੇ ਗੋਬਿੰਦ ਰਾਜਪੂਤ ਸ਼ਾਮਲ ਆ। ਉੱਥੋਂ ਦੇ ਮੱਧ ਪ੍ਰਦੇਸ਼ ਦੇ ਲੋਕਾਂ ਵਾਸਤੇ ਚਲੋ ਇੰਨੀ ਅੱਛੀ ਖਬਰ ਆ ਕਿ ਘੱਟੋ ਘੱਟ ਕੈਬਨਿਟ ਦਾ ਗਠਨ ਹੋਏਗਾ, ਕੋਈ ਸ਼ਾਇਦ ਸਿਹਤ ਮੰਤਰੀ ਬਣੇਗਾ ਤੇ ਜਿਹਦੇ ਨਾਲ ਉਹਨਾਂ ਦਾ ਉਧਰ ਮਾੜਾ ਮੋਟਾ ਖਲਾਰਾ ਜਿਹੜਾ ਉਹ ਸਮੇਟਿਆ ਜਾਊਗਾ। ਜੀ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਨੇ ਲਿਖਿਆ ਸ਼ਾਹ ਨੂੰ ਪੱਤਰ, ਠੇਕੇ ਖੋਲ ਦਿਓ। ਮੈਨੂੰ ਲੱਗਦਾ ਕਿ ਵੱਡੇ ਲੋਕਾਂ ਕੋਲ ਕੋਟੇ ਖਤਮ ਹੋ ਗਏ ਹੁਣ, ਜਿੰਨੇ ਕਿ ਰੱਖੇ ਸੀ ਕਹਿੰਦੇ ਹੋਣੇ ਕਿ ਠੇਕੇ ਖੋਲ ਦਿੱਤੇ ਜਾਣ। ਖੈਰ ਆਪਾਂ ਤੇ ਅੱਗੇ ਗੱਲਾਂ ਕਰਦੇ ਸਾਂ, ਕਈ ਦਫਾ ਕਈ ਮਰਤਬਾ ਇਹ ਗੱਲਾਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਰਸੂਖਦਾਰ ਲੋਕ ਆ ਉਹ ਬੜੀ ਕਮਾਈ ਕਰਨ ਰਹੇ ਆ। ਸ਼ਰਾਬ ਜਿਹੜੀ ਆ ਉਹ ਅੰਨ੍ਹੇਵਾਹ ਵਿਕੀ ਜਾਂਦੀ ਆ। ਹੋਰ ਤੇ ਹੋਰ ਦੇਖੋ, ਸਾਡੇ ਇੱਥੋਂ ਦੇ ਜਿਹੜੇ ਸਬਜ਼ੀ ਉਤਪਾਦਕ ਆ ਉਹਨਾਂ ਨੂੰ ਤੇ ਬੰਦ ਕੀਤਾ ਹੋਇਆ ਇਹਨਾਂ ਨੇ ਸ਼ਹਿਰਾਂ 'ਚ ਵੜਨ ਦਾ, ਤੇ ਬਾਹਰਲੇ ਰਾਜਾਂ ਤੋਂ ਆ ਕੇ ਸਬਜ਼ੀ ਜਿਹੜੀ ਸਬਜ਼ੀਆਂ ਮੰਡੀਆਂ 'ਚ ਲੈ ਜਾਂਦੀ ਹੈ ਤੜਕੇ, ਉਹ ਕੀ ਹੈ ਫੇਰਿਆ। ਤੇ ਆਪਦੇ ਸਾਡੇ ਜਿਹੜੇ ਉਤਪਾਦਕ ਆ ਉਹ ਇੱਥੇ ਆਪਣਾ ਮਾਲ ਆ ਜਿਹੜਾ ਉਹ ਵਾਹੀ ਜਾਂਦੇ ਆ, ਤੇ ਜਿਹੜੇ ਪਾਸਿਓਂ ਆਉਂਦੇ ਲਾਂਭੇ ਆਉਂਦੇ ਉਹ ਵੇਚੀ ਜਾਂਦੇ। ਇਸੇ ਤਰ੍ਹਾਂ ਹੀ ਕੰਮ ਚੱਲਦਾ। ਸ਼ਰਾਬ ਦਾ ਬਹੁਤ ਧੜੱਲੇ ਨਾਲ ਕਾਰੋਬਾਰ ਚੱਲ ਰਿਹਾ ਸੀਗਾ। ਇਹਨਾਂ ਨੂੰ ਪਤਾ ਸਮਝਿਆ, ਹੁਣ ਜੋ ਮਰਜ਼ੀ ਕਹੀ ਜਾਣ ਸਪਲਾਈ ਲਾਈਨ ਟੁੱਟ ਗਈ, ਫਲਾਨ ਤਮਕਾਮ। ਮੈਂ ਅੱਗੇ ਵੀ ਆਖਿਆ ਸੀਗਾ ਕਿ ਮੈਂ ਕਿਹਾ ਕਿੰਨੇ ਕੋਈ ਸ਼ਰਾਬੀ ਆ ਜਿਹੜੇ ਧਰਨੇ ਤੇ ਆ ਜਾ ਕੇ ਬਹਿ ਗਏ ਆ ਕਿ ਸਾਡੇ ਕੋਲ ਸ਼ਰਾਬ ਹੈ ਨਹੀਂ ਜੀ। ਸਾਰਾ ਕੁਛ ਹੈਗਾ, ਸਾਰਾ ਕੁਛ ਚੱਲੀ ਜਾਂਦਾ। ਉਹਦੇ ਨਾਲ ਕੀ ਸੀਗਾ ਕਿ ਠੇਕੇਦਾਰ ਵੀ ਇਸ ਵਗਦੀ ਗੰਗਾ ਦੇ ਵਿੱਚ ਹੱਥ ਧੋਈ ਜਾਂਦੇ ਸੀ, ਜੋ ਵਲੈਕ ਵਾਲਾ ਕੰਮ ਚੱਲੀ ਜਾਂਦਾ ਸੀਗਾ। ਫਿਰ ਇਸ ਤੋਂ ਇਲਾਵਾ ਸ਼ਰਾਬ ਮਾਫੀਆ ਵੀ ਬੜਾ ਧੜੱਲੇ ਨਾਲ ਮੈਦਾਨ 'ਚ ਉਤਰਿਆ ਹੋਇਆ ਸੀਗਾ। ਸਿੱਟਾ ਇਹਨਾਂ ਨੇ ਇਹੀ ਵੇਖਿਆ ਕਿ ਅਖੀਰ ਅਸੀਂ ਘਾਟਾ ਕਿਉਂ ਖਾਈਏ, ਕਿਉਂਕਿ ਅਗਾਂਹ ਤੁਹਾਨੂੰ ਪਤਾ ਹੀ ਆ ਕਿ ਇੱਕ ਨਵੀਂ ਬੋਲੀ ਸ਼ੁਰੂ ਹੋਣੀ ਆ ਠੇਕਿਆਂ ਦੀ, ਨਵੀਂ ਬੋਲੀ ਸ਼ੁਰੂ ਹੋ ਗਈ, ਨਵੇਂ ਸਿਰੇ ਤੋਂ ਠੇਕੇ ਚੜ੍ਹਨੇ ਆ। ਜੇ ਇਹ ਲੰਮਾ ਲਿਜਾਣਗੇ ਨਹੀਂ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਵੱਡਾ ਮਾਲੀਆ ਹੁੰਦਾ ਇਹਨਾਂ ਦਾ, ਵੈਸੇ ਅੱਗੇ ਟੀਚਾ ਇਹਨਾਂ ਨੇ 6000 ਕਰੋੜ ਦਾ ਰੱਖਿਆ ਸੀਗਾ, ਉਸ ਟੀਚੇ ਤੋਂ ਤੇ ਕਾਫੀ ਪਿੱਛੇ ਰਹਿ ਗਏ ਸਨ ਹਾਲ ਦੀ ਘੜੀ। ਹਾਲਾਂਕਿ 31 ਮਾਰਚ ਤੱਕ ਦਾ ਹਾਲੇ ਡਾਟਾ ਆਉਣਾ ਬਾਕੀ ਆ, ਪਰ ਜੇ 3 ਤਿਮਾਹੀਆਂ ਦੀ ਗੱਲ ਕਰੀਏ ਉਦੋਂ ਤੱਕ ਟੀਚੇ ਤੋਂ ਬਹੁਤ ਪਿੱਛੇ ਸਨ। ਤਾਂ ਕਹਿਣ ਦਾ ਭਾਵ ਇਹ ਵਾ ਕਿ ਹੁਣ ਇਹਨਾਂ ਨੇ ਇਸ ਗੱਲ ਨੂੰ ਸ਼ਾਇਦ ਸਮਝ ਲਿਆ ਵਾ ਕਿ ਸ਼ਰਾਬ ਵਿਕਰੀ ਤੇ ਹੋਈ ਜਾਂਦੀ ਆ, ਤਾਂ ਅਸੀਂ ਆਪਣਾ ਮਾਲੀਆ ਜਿਹੜਾ ਉਹ ਕਾਹਤੋਂ ਗਵਾਈਏ।
ਅਸੀਂ ਕਾਹਤੋਂ ਉਸ ਮਾਲੀਏ ਨੂੰ ਅਸੀਂ ਆਪਣੇ ਹੱਥੋਂ ਜਾਣ ਦਈਏ। ਸੋ ਅਸੀਂ ਆਪਦਾ ਕੰਮਕਾਰ ਸ਼ੁਰੂ ਕਰੀਏ। ਬਾਕੀ ਤੁਹਾਨੂੰ ਪਤਾ ਹੀ ਡਿਸਟਿਲਰੀਆਂ ਕਿਹਨਾਂ ਦੀਆਂ, ਸਾਰੇ ਕਾਰੋਬਾਰ ਤੇ ਜੇ ਤੁਸੀਂ ਵੇਖੋਗੇ ਬਹੁਤ ਵੱਡੇ ਵੱਡੇ ਸਿਆਸਤਦਾਨ, ਬਹੁਤ ਵੱਡੇ ਵੱਡੇ ਸਰਮਾਏਦਾਰ ਕਾਬਜ਼ ਆ। ਵੈਸੇ ਤੇ ਸਾਰੇ ਕਾਰੋਬਾਰ ਹੀ ਅੱਜ ਕੱਲ੍ਹ ਇਹਨਾਂ ਦੇ ਖੰਭਾਂ ਦੇ ਹੇਠ ਆ। ਸੋ ਇਸੇ ਕਰਕੇ ਹੁਣ ਪੱਤਰ ਲਿਖਿਆ, ਕਿਉਂਕਿ ਉੱਤੋਂ ਵੀ ਦਬਾਅ ਬਣ ਰਿਹਾ ਹੋਗਾ। ਚੰਗਾ ਬੰਦਾ ਵੀ ਲੈਣਾ ਹੈ ਨਾ ਇਲੈਕਸ਼ਨ 'ਚ, ਡਿਸਟਿਲਰੀਆਂ ਵਾਲੇ ਵੀ ਭੁੱਬਾ ਮਾਰਦੇ ਹੋਣੇ ਆ। ਸ਼ਰਾਬੀ ਤੇ ਹਾਲਾਂਕਿ ਭੁੱਬੇ ਨਹੀਂ ਮਾਰਦੇ, ਇੰਨੀਆਂ ਭੁੱਬਾ ਨਹੀਂ ਮਾਰਦੇ ਹੋਣੇ ਜਿੰਨੇ ਡਿਸਟਿਲਰੀਆਂ ਵਾਲੇ ਮਾਰਦੇ ਹੋਣੇ ਆ। ਤਾਂ ਬਹਰਹਾਲ ਇਹਨਾਂ ਨੇ ਪੱਤਰ ਲਿਖ ਕੇ ਆਖਿਆ ਕਿ ਸਾਨੂੰ ਇਜਾਜ਼ਤ ਦੇ ਦਿਓ, ਇੱਕ ਤਾਂ ਮਾਲੀਆ ਸ਼ਾਲੀਆ ਜਿਹੜਾ ਉਹ ਵੱਧ ਕਮਾਵਾਂਗੇ, 4 ਪੈਸੇ ਆਉਣਗੇ ਸਾਨੂੰ। ਦੂਜਾ ਇਹ ਹੈ ਕਿ ਪੜਾਅਵਾਰ ਅਸੀਂ ਸ਼ਰਾਬ ਜਿਹੜੀ ਆ ਉਹ ਵੇਚਾਂਗੇ ਅਤੇ ਜਿਹੜੀ ਡਿਸਟੈਂਸਿੰਗ ਆ, ਜਿਹੜੀ ਦੂਰੀ ਆ, ਉਹਦਾ ਅਸੀਂ ਖਿਆਲ ਰੱਖਾਂਗੇ। ਸੋ ਕਿਰਪਾ ਕਰਕੇ ਸਾਨੂੰ ਤੁਸੀਂ ਇੱਕ ਮੌਕਾ ਦੇ ਦਿਓ ਕਿ ਸ਼ਰਾਬ ਵੇਚਣੀ ਅਸੀਂ ਸ਼ੁਰੂ ਕਰੀਏ। ਵੈਸੇ ਕੁਛ ਚੀਜ਼ਾਂ ਜਿਹੜੀਆਂ ਨੇ ਨਾ ਉਹ ਅੱਗੇ ਵਾਪਰੀਆਂ, ਮਤਲਬ ਕਿ ਕੇਰਲ ਤੇ ਪੰਜਾਬ ਤੇ ਐਸਾ ਸੂਬਾ ਸੀਗਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਰੂਰੀ ਵਸਤੂਆਂ 'ਚ ਕਰ ਦਿੱਤੀ ਸੀ ਸ਼ਰਾਬ ਸ਼ਾਮਲ। ਮਤਲਬ ਜਿੱਦਣ ਇਹਨਾਂ ਨੇ ਕਰਫਿਊ ਲਾਇਆ ਨਾ, ਜ਼ਰੂਰੀ ਵਸਤੂਆਂ 'ਚ ਰੱਖ ਦਿੱਤੀ ਸੀ ਸ਼ਰਾਬ। ਉਹ ਤਾਂ ਕੇਂਦਰ ਵਾਲਿਆਂ ਨੇ ਆਖਿਆ ਤੁਹਾਡਾ ਭਲਾ ਹੋ ਜੇ, ਕੀ ਕਰਨ ਡਏ ਜੇ, ਇਹ ਤਾਂ ਤੁਸੀਂ ਕਰੋਨਾ ਸਿੱਧਾ ਹੀ ਮਾਰਨ ਲੱਗ ਜਾਓ। WHO ਵਾਲੇ ਕਹਿੰਦੇ ਕਿ ਨਹੀਂ, ਇਹਦੇ ਨਾਲ ਕਰੋਨਾ ਨਹੀਂ ਜੇ ਮਰਨਾ, ਰਹਿਣ ਦਿਓ। ਤਾਂ ਜ਼ਰੂਰੀ ਵਸਤੂਆਂ 'ਚੋਂ ਫਿਰ ਇਹਨਾਂ ਨੇ ਬਾਹਰ ਕੱਢੀ ਸੀ। ਕੇਰਲ ਵਾਲੇ ਵੀ ਕਰਤੇ ਸੀ, ਉਹਨਾਂ ਨੇ ਵੀ ਖੁੱਲੇ ਕੰਮ ਕਰਤੇ ਸੀ। ਫਿਰ ਉਹ ਵੀ ਮੇਰੇ ਖਿਆਲ ਦੇ ਨਾਲ ਅਦਾਲਤ ਨੇ ਹੁਕਮ ਉਹਨਾਂ ਦੇ ਵਾਪਸ ਕਰਾਏ ਸੀ। ਤਮਿਲਨਾਡੂ ਨੇ ਵੀ ਯਤਨ ਕੀਤਾ, ਹੋਰ ਵੀ ਸੂਬੇ ਬਹੁਤ ਕਰ ਰਹੇ, ਇਕੱਲਾ ਪੰਜਾਬ ਨਹੀਂ ਹੈ, ਮਾਫ ਕਰਨਾ, ਇਕੱਲਾ ਪੰਜਾਬ ਨਹੀਂ ਹੈ, ਹੋਰ ਵੀ ਬਹੁਤ ਸਾਰੇ ਸੂਬੇ ਆ ਜਿਹੜੇ ਯਤਨ ਕਰਦੇ ਪਏ ਆ ਕਿ ਹਾਂ ਭਾਈ ਸ਼ਰਾਬ ਖੁੱਲੇ। ਕਿਉਂਕਿ ਤੁਹਾਨੂੰ ਪਤਾ ਸਾਰੇ ਸੂਬਿਆਂ ਦਾ ਸ਼ਰਾਬ ਤੋਂ ਬਹੁਤ ਜ਼ਿਆਦਾ ਸਰਮਾਇਆ ਆਉਂਦਾ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਕਿ ਹੁਣ ਕਿਤੇ ਇਹ ਨਾ ਹੋਵੇ ਕਿ ਗਰੀਬੀ ਦੇ ਵਿੱਚ ਆਟਾ ਵੀ ਗਿੱਲਾ ਹੋ ਜਾਵੇ, ਕਿ ਇੱਧਰੋਂ ਵੀ ਜਾਂਦੇ ਲੱਗੀਏ ਅਸੀਂ। ਸੋ ਇਸ ਕਰਕੇ ਇਹਨਾਂ ਨੇ ਹੁਣ ਦਾ ਖੇਡਿਆ, ਦਾ ਕਹਿ ਲਓ, ਪੱਤਾ ਖੇਡਿਆ ਕਿ ਹਾਂ ਬਾਈ ਜੇ ਖੁੱਲ੍ਹ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਫਿਰ ਇਸੇ ਤਰ੍ਹਾਂ ਕੰਮ ਤੇ ਚੱਲੀ ਜਾਣਾ ਜਿਵੇਂ ਚੱਲੀ ਜਾਂਦਾ। ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਸ ਪਾਸੇ ਸੋਚਣਾ ਪਊਗਾ ਕਿ ਸਰਕਾਰਾਂ ਦਾ ਤੁਸੀਂ ਯਾਨੀ ਸੂਬਾ ਸਰਕਾਰਾਂ ਦਾ GST ਬਕਾਇਆ ਵੀ ਰੋਕੀ ਖਲੋਤੇ ਹੋ, ਕੋਈ ਵੱਡਾ ਪੈਕੇਜ ਵੀ ਨਹੀਂ ਦੇ ਰਹੇ ਸਰਕਾਰਾਂ ਨੂੰ ਲੜਨ ਵਾਸਤੇ। ਤਾਂ ਜਿਹੜਾ ਉਹਨਾਂ ਦਾ ਮਾਲੀਆ ਬਣਦਾ, ਜੋ ਉਹਨਾਂ ਦਾ ਬੇਸਿਕ ਮਾਲੀਆ ਪੰਜਾਬ ਦੇ ਵਿੱਚੋਂ ਬਣਦਾ ਜਾਂ ਹੋਰ ਰਾਜਾਂ ਦੇ ਵਿੱਚ ਦੂਜੀਆਂ ਰਾਜਾਂ ਦੀਆਂ ਸਰਕਾਰਾਂ ਕਮਾਉਂਦੀਆਂ, ਤਾਂ ਉਹ ਤਾਂ ਘੱਟੋ ਘੱਟ ਖੋਲ੍ਹਣਾ ਚਾਹੀਦਾ ਨਾ। ਉਹ ਤੇ ਉਹਨਾਂ ਨੂੰ ਕੋਲੇ ਮੌਕਾ ਮਿਲਣਾ ਚਾਹੀਦਾ। ਨਹੀਂ ਤੇ ਜਾਂ ਸੂਬਾ ਵੀ ਜਿਹੜਾ ਉਹ ਚਲਾਉਣਾ ਹੈ ਕਿਸੇ ਨੇ, ਇਹ ਥੋੜ੍ਹੀ ਨਾ ਕਿ ਆਪਾਂ ਇਸ ਤਰ੍ਹਾਂ ਹੀ ਬੈਠੇ ਰਹਿਣਾ। ਔਰ ਦੂਜੀ ਗੱਲ ਇਹ ਆ ਕਿ ਦੇਖੋ ਬਹੁਤ ਸਾਰੇ ਲੋਕ ਜਿਹੜੇ ਆ ਇਸ ਗੱਲ ਦੀ ਵਕਾਲਤ ਕਰਦੇ ਆ ਕਿ ਹਾਂ ਭਾਈ ਜਿਹੜਾ ਪੀਣ ਖਾਣ ਵਾਲਾ ਸ਼ਰਾਬ ਜਦੋਂ ਤੁਸੀਂ ਲੀਗਲਾਈਜ਼ ਕੀਤੀ ਆ ਤਾਂ ਸਟ੍ਰੈਸ ਦੇ ਵਿੱਚ ਜਿਹੜੇ ਸਟ੍ਰੈਸ ਦੇ ਦਿਨ ਆ ਉਹਨਾਂ ਦੇ ਵਿੱਚ ਉਹ ਸ਼ਰਾਬ ਜਿਹੜੀ ਪੁੱਜਦੀ ਕਰੋ ਕਿਉਂਕਿ ਤੁਸੀਂ ਲੀਗਲਾਈਜ਼ ਕੀਤੀ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰਫਿਊ ਕਾਰਨ ਵਿਦੇਸ਼ ਨਾ ਜਾ ਸਕਿਆ ਇੱਕ NRI, ਲਾਇਆ ਮੌਤ ਨੂੰ ਗਲੇ। ਦੇਖੋ ਆ ਹੁਣ ਸਟ੍ਰੈਸ ਵਾਲੀ ਗੱਲ ਹੀ ਆ ਗਈ ਆ। ਇਹ ਮੈਂ ਖੁਦਕੁਸ਼ੀਆਂ ਗਿਣਾ ਸਕਦਾ ਤੁਹਾਨੂੰ ਕਿੰਨੀਆਂ ਹੋਈਆਂ। ਇਹ ਤਾਂ ਮੰਨਣਗੇ ਨਹੀਂ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ। ਦੇਖੋ ਸਭ ਤੋਂ ਪਹਿਲਾਂ ਇੱਕ ਜੋੜੇ ਨੇ ਖੁਦਕੁਸ਼ੀ ਕੀਤੀ ਸੀਗੀ। ਇੱਕ ਆਪਣਾ ਪੰਜਾਬੀ ਮੁੰਡਾ ਸੀ ਜਿਹੜਾ ਆਸਟ੍ਰੇਲੀਆ 'ਚੋਂ ਆਇਆ ਸੀਗਾ, ਸਫਦਰਗੰਜ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਉਹਨੇ ਛਾਲ ਮਾਰੀ ਸੀ, ਠੀਕ ਆ। 3 ਗਿੱਲੋ ਫਿਰ ਪਾਤੜਾਂ ਦੇ ਵਿੱਚ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਹਦੀ ਬੇਟੀ ਕੈਨੇਡਾ ਦੇ ਵਿੱਚ ਸੀ। ਉਹਦੀ ਫਰੈਂਡ ਨੂੰ ਨਿਕਲ ਆਇਆ ਤੇ ਉਹਨੂੰ ਇਹ ਲੱਗਿਆ ਕਿ ਮੇਰੀ ਬੇਟੀ ਨੂੰ ਵੀ ਸ਼ਾਇਦ ਕਰੋਨਾ ਹੋ ਗਿਆ ਤੇ ਇਸੇ ਚੱਕਰ ਦੇ ਵਿੱਚ ਉਹਨੇ ਖੁਦ ਨੂੰ ਗੋਲੀ ਮਾਰ ਲਈ ਸੀਗੀ। ਪਾਤੜਾਂ ਦੇ ਵਿੱਚ ਹੀ ਪਰਸੋਂ ਇੱਕ ਨੌਜਵਾਨ ਮਰਿਆ ਕਿਉਂਕਿ ਉਹਦੇ ਕੰਮ ਹੈ ਨਹੀਂ ਸੀਗਾ, ਨਿੱਜੀ ਕੰਮ ਕਰਦਾ ਸੀਗਾ, ਕੰਮ ਬੰਦ ਹੋ ਗਿਆ, ਉਹਨੇ ਸਟ੍ਰੈਸ ਦੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਕੁੜੀ ਆਈਲੈਟਸ ਕਰਦੀ ਸੀਗੀ, ਉਹਨੂੰ ਇਹ ਵੀ ਝੋਰਾ ਸੀਗਾ ਕਿ ਮੈਂ ਬਾਹਰ ਜਾਣਾ ਤੇ ਬਾਹਰ ਜਾਊਂਗੀ ਕਿਵੇਂ। ਉਹ ਇਹੋ ਜਿਹੀ ਗੱਲ ਲੈ ਕੇ ਦਿਲ ਤੇ ਬਹਿ ਗਈ ਕਿ ਕਰੋਨਾ ਮੁੱਕੂਗਾ ਕਿ ਨਹੀਂ ਮੁੱਕੂਗਾ, ਮੈਂ ਬਾਹਰ ਜਾ ਸਕਦੀ ਹਾਂ ਜਾਂ ਨਹੀਂ, ਉਹ ਖੁਦਕੁਸ਼ੀ ਕਰ ਗਈ ਆ। ਹੋਰ ਕਿੰਨੇ ਮਾਮਲੇ ਆ ਖੁਦਕੁਸ਼ੀਆਂ ਦੇ, ਸਾਡੇ ਸਾਹਮਣੇ ਇੱਕ ਹੋਰ ਆ ਗਿਆ। ਕਿੰਨੇ ਮਾਮਲੇ ਹੋਣਗੇ ਜਿਹੜੇ ਆਫ ਦੀ ਰਿਕਾਰਡ ਨੇ, ਜਿਹੜੇ ਰਿਕਾਰਡ ਤੇ ਆਉਂਦੇ ਹੀ ਨਹੀਂ ਹੈ। ਸੋ ਇਹ ਬਹੁਤ ਮੈਂ ਕਹੂੰਗਾ ਕਿ ਸੋਚਣ ਵਿਚਾਰਨ ਵਾਲਾ ਵਿਸ਼ਾ। NRI ਜਿਹੜਾ ਮਰਿਆ ਖੁਦ ਨੂੰ ਜਿਹਨੇ ਮੁਕਾਇਆ, ਇਹ ਬਜ਼ੁਰਗ ਸੀਗਾ ਔਰ ਕਾਫੀ ਦਿਨਾਂ ਤੋਂ ਇੱਥੇ ਸੀ। ਮੇਰੇ ਖਿਆਲ ਦੇ ਨਾਲ ਪਿਛਲੇ 7 ਹਫ਼ਤਿਆਂ ਤੋਂ ਇੱਥੇ ਸੀ। 72 ਸਾਲ ਦਾ ਅਮਰਜੀਤ ਸਿੰਘ ਸੀਗਾ, ਜਲੰਧਰ ਜ਼ਿਲ੍ਹੇ ਦੇ ਰਾਮਾ ਮੰਡੀ ਦੇ ਅਧੀਨ ਕੋਈ ਪਿੰਡ ਆਉਂਦਾ ਕਾਕੀ, ਉੱਥੋਂ ਦੇ ਸਨ। ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਈ ਤਾਂ ਉਹਨਾਂ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹਨਾਂ ਦਾ ਜਿਹੜਾ ਬਾਲ ਬੱਚਾ ਸੀਗਾ, ਟੱਬਰ ਸਤਈਆ ਸੀਗਾ ਜਿਹੜਾ ਸਾਰਾ, ਉਹ ਟੱਬਰ ਸਾਰਾ ਉੱਥੇ ਸੀਗਾ ਇੰਗਲੈਂਡ ਦੇ ਵਿੱਚ। ਤਾਂ ਉਹ ਜਾ ਨਹੀਂ ਸੀ ਪਾ ਰਹੇ, ਕਈ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ, ਅਖੀਰ ਉਹਨਾਂ ਨੇ ਮੌਤ ਨੂੰ ਗਲ ਦੇ ਨਾਲ ਲਾ ਲਿਆ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ। ਇਹ ਤੇ ਇੱਕ ਸਮੱਸਿਆ ਹੋ ਗਈ ਨਾ ਸਟ੍ਰੈਸ ਵਾਲੀ, ਜਿਹੜਾ ਸਾਡਾ ਮੀਡੀਆ ਦੱਸਦਾ। ਇੱਕ ਸਮੱਸਿਆ ਹੋਰ ਵੀ ਹੈਗੀ ਆ ਰਾਜਕਰਨਵੀਰ ਸਿੰਘ ਜੀ, ਜਿਹੜੀ ਕਿ ਸ਼ਾਇਦ ਬਹੁਤ ਹੀ ਜ਼ਿਆਦਾ ਵਿਚਾਰੀ ਨਹੀਂ ਜਾ ਰਹੀ। ਉਹ ਇਹ ਆ
कि ਜਿਹੜੇ NRI ਆਪਣੇ ਪਿੰਡਾਂ ਤੇ ਮਰ ਮਿਟਦੇ ਰਹੇ, ਜਿਹੜੇ ਆਪਣੇ ਲੋਕਾਂ ਤੇ ਮਰ ਮਿਟਦੇ ਰਹੇ, ਅੱਜ ਉਹਨਾਂ ਨੂੰ ਕੈੜੀ ਅੱਖ ਨਾਲ ਵੇਖਿਆ ਜਾਂਦਾ ਪਿੰਡਾਂ 'ਚ। ਇੱਕ ਸਮੱਸਿਆ। ਪਰ ਮੈਨੂੰ ਖੁਦ ਨੂੰ ਫੋਨ ਆਇਆ, ਮੈਨੂੰ ਖੁਦ ਨੂੰ ਇਸ ਤਰ੍ਹਾਂ ਦਾ ਫੋਨ ਆਇਆ ਜਿੱਥੇ ਇੱਕ ਅਮਰੀਕਾ 'ਚ ਹੀ ਗਿਆ NRI ਜਿਹੜਾ, ਉਹ ਬਹੁਤ ਜ਼ਿਆਦਾ ਦਿਲੋਂ ਦੁਖੀ ਸੀਗਾ ਕਿ ਪਿੰਡ ਮੇਰੇ ਨਾਲ ਸਹੀ ਸਲੂਕ ਨਹੀਂ ਕਰ ਰਿਹਾ, ਜਦ ਕਿ ਮੈਂ ਪਿਛਲੇ 13-14 ਸਾਲ ਤੋਂ ਲਗਾਤਾਰ ਪਿੰਡ ਦੇ ਵਿੱਚ ਪੈਸਾ ਘੱਲਿਆ ਵੱਖ ਵੱਖ ਕਾਰਜਾਂ ਲਈ। ਸੋ ਇਸ ਤਰ੍ਹਾਂ ਦਾ ਵੀ ਇੱਕ ਮਾਹੌਲ ਬਣਿਆ, ਕਿਉਂਕਿ ACP ਗੁਜ਼ਰਿਆ ਤੁਹਾਨੂੰ ਪਤਾ ਹੀ 2-3 ਦਿਨ ਪਹਿਲਾਂ, ਉਹਨਾਂ ਦੇ ਭਾਂਜੇ ਨੂੰ ਮੁਹੱਲੇ 'ਚ ਨਹੀਂ ਵੜਨ ਦਿੱਤਾ ਗਿਆ। ਵੇਖੋ ਮਾਨਸਿਕਤਾ। ਪਰ ਉੱਤੋਂ ਕੂੜਾ ਚੁੱਕਣ ਵਾਲਾ ਵੀ ਕੂੜਾ ਨਹੀਂ ਸੀ ਚੁੱਕ ਰਿਹਾ ਉਹਨਾਂ ਦਾ। ਉਹ ਕਹਿੰਦੇ ਕਿ ਆਲੇ ਦੁਆਲੇ ਦੇ ਲੋਕ ਸਾਨੂੰ ਕਰੋਨਾ ਵਾਲੇ ਕਹਿਣ ਲੱਗ ਪਏ ਆ। ਤੇ ਤੁਸੀਂ ਹਿਸਾਬ ਲਾ ਲਓ ਕਿ NRIs ਨੂੰ ਤੇ ਜਿਵੇਂ ਬਦਨਾਮ ਕੀਤਾ ਗਿਆ ਕਿ ਅਸੀਂ ਕਿਹੜੀ ਅੱਖ ਨਾਲ ਦੇਖਦੇ ਹੋਣੇ ਆ। ਹੁਣ ਤੇ ਜਿਹੜੇ ਫਸੇ ਵਿਚਾਰੇ ਉਹ ਰਿਸ਼ਤੇਦਾਰਾਂ ਕੋਲ ਬੈਠੇ ਆ। ਰਿਸ਼ਤੇਦਾਰ ਤੇ ਚਲੋ ਬਰਦਾਸ਼ਤ ਕਰਦਾ ਬੰਦਾ, ਰਿਸ਼ਤੇਦਾਰ ਤੇ ਕਈ ਵਾਰ ਰਿਸਕ ਵੀ ਲੈਂਦਾ, ਆਪਣੇ ਲਈ ਮਰ ਮਿਟਦਾ ਵੀ ਆ। ਪਰ ਜਿਹੜੇ ਆਲੇ ਦੁਆਲੇ ਦੇ ਗੁਆਂਢ ਬੰਦੇ 'ਚ ਜਿਹੜੇ ਤੁਹਾਨੂੰ ਪਤਾ ਹੀ ਆ, ਉਹ ਜਿਹਦੇ 'ਚ ਇਸ ਤਰ੍ਹਾਂ ਦੀ ਹੁੰਦੀ ਆ ਭਾਵਨਾ, ਉਹ ਤੇ ਉਹ ਵੈਸੀ ਹੀ ਅੱਖ ਨਾਲ ਹੀ ਵੇਖੂਗਾ ਨਾ ਜੈਸੀ ਉਹਦੀ ਸੋਚ ਆ। ਤਾਂ ਉੱਥੇ ਜਿਹੜਾ ਰਿਸ਼ਤੇਦਾਰ ਹੈ ਜਿਹਦੇ ਕੋਲ ਤੁਸੀਂ ਟਿਕੇ ਹੋਏ ਹੋ, ਉਹ ਵੀ ਦਬਾਅ 'ਚ ਆਊਗਾ। ਪਿੰਡ ਦਾ ਦਬਾਅ ਤੁਹਾਨੂੰ ਪਤਾ ਕਿਹੋ ਜਿਹਾ ਹੁੰਦਾ, ਸ਼ਰੀਕੇ ਦਾ ਦਬਾਅ ਕਿਹੋ ਜਿਹਾ ਹੁੰਦਾ। ਸੋ ਇਹ ਸਮਾਜਿਕ ਤਾਣੇ ਬਾਣੇ ਦੇ ਪੱਖੋਂ ਵੀ ਸਾਨੂੰ ਵਿਚਾਰਨਾ ਪਊਗਾ। ਬਹੁਤ ਮਾੜੀ ਗੱਲ ਹੋਈ ਆ। ਮੈਂ ਤੇ ਕਹੂੰਗਾ ਕਿ ਦੇਖੋ, ਜੇ ਕੋਈ ਤੁਹਾਡਾ ਯਾਰ ਮਿੱਤਰ ਹੈਗਾ ਪ੍ਰਦੇਸ਼ ਦੇ ਵਿੱਚ, ਉਹ ਉਧਰ ਫਸਿਆ ਵਾ, ਤੇ ਇੱਧਰ ਮਾਂ ਪਿਓ ਇਕੱਲੇ ਆ, ਚਾਹੇ ਮੁੰਡਾ ਹੈ ਚਾਹੇ ਕੁੜੀ, ਕੋਈ ਵੀ ਫਰੈਂਡ ਕੋਈ ਵੀ ਹੋ ਸਕਦਾ, ਤੁਹਾਡਾ ਆਪਣਾ ਮਾਂ ਪਿਓ ਵੀ ਫਰੈਂਡ ਹੋ ਸਕਦਾ। ਤਾਂ ਜੇ ਉਹਦਾ ਮਾਂ ਪਿਓ ਇੱਥੇ ਇਕੱਲਾ ਆਪਣੇ ਬੱਚੇ ਪ੍ਰਤੀ ਚਿੰਤਤ ਆ, ਤੇ ਤੁਸੀਂ 2 ਘੜੀਆਂ ਜਾਓ। ਅਸਲੀ ਦੋਸਤੀ ਇੱਥੇ ਫਰਕੀ ਜਾਂਦੀ ਆ। ਜਿਹੜੀਆਂ ਮਾਰਦੀਆਂ, ਜਿਹੜੀ ਰੂਟ ਤੇ ਜਾ, ਇਹ ਦੋਸਤੀ ਨਹੀਂ ਹੈ। ਮੰਨ ਲਓ ਤੁਹਾਡਾ ਫਰੈਂਡ ਬਾਹਰ ਫਸਿਆ ਪਿਆ ਤੇ ਇੱਥੇ ਉਹਦੇ ਪੇਰੈਂਟਸ ਇਕੱਲੇ ਆ, ਜੇ 2 ਘੜੀਆਂ ਬਹਿ ਕੇ ਆਓਗੇ ਨਾ, ਇਹ ਯਾਰੀ ਦੋਸਤੀ ਹੈ ਤੁਹਾਡੀ। ਚਾਹੇ ਉਹ ਤੁਹਾਡੀ ਕੋਈ ਕੁੜੀ ਫਰੈਂਡ ਹੈ, ਤਾਂ ਉਹ ਜਿਹੜੀ ਪੇਰੈਂਟਸ ਇਸ ਟਾਈਮ ਜੋੜੀ ਚਿੰਤਾ ਦੇ ਵਿੱਚ, ਉਹਨਾਂ ਦਾ ਦੁੱਖ ਦਰਦ ਵੰਡਾਓ। ਤੇ ਜੇ ਕੋਈ ਮੰਨ ਲਓ ਇੱਧਰ ਤੁਹਾਡੇ ਯਾਰ ਦੋਸਤ ਦਾ ਜਾਂ ਤੁਹਾਡੇ ਕਿਸੇ ਆਪਣੇ ਦਾ ਕੋਈ ਬੰਦਾ ਫਸਿਆ, ਕੋਈ ਉਹਨਾਂ ਦਾ ਮਾਪੇ ਫਸਿਆ ਜਾਂ ਕੋਈ ਉਹਨਾਂ ਦਾ ਪੁੱਤ ਇੱਥੇ ਫਸਿਆ, ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਕੰਮ ਕਰਾਇਆ, ਤਾਂ ਉਹਨੂੰ ਸਪੋਰਟ ਕਰਨ ਦੀ ਜ਼ਰੂਰਤ ਆ, ਉਹਨੂੰ ਹੌਸਲਾ ਦੇਣ ਦੀ ਜ਼ਰੂਰਤ ਹੈ ਕਿ ਕੋਈ ਗੱਲ ਨਹੀਂ ਹੈ, ਇਹ ਵੀ ਸਮਾਂ ਬੀਤ ਜਾਊਗਾ, ਤੁਸੀਂ ਉੱਧਰ ਨੂੰ ਵਾਪਸ ਚਲੇ ਜਾਓਗੇ। ਤਾਂ ਇਹ ਜ਼ਰੂਰੀ ਹੈ, ਸਾਨੂੰ ਕਰਨਾ ਪਊਗਾ। ਸਾਡੀ ਸਰਕਾਰ ਨੂੰ ਮੈਂ ਸਮਝਦਾ ਕਿ ਇਹ ਇੱਕ ਬਹੁਤ ਗੰਭੀਰਤਾ ਨਾਲ ਲੈਣ ਵਾਲਾ ਮੁੱਦਾ ਜਿਹੜਾ ਵਿਸਾਰਨਾ ਨਹੀਂ ਚਾਹੀਦਾ ਕਿ ਲੋਕ ਜਿਹੜੇ ਸਟ੍ਰੈਸ ਦੇ ਵਿੱਚ ਆ ਰਹੇ ਆ। ਜੀ ਜੀ ਜੀ। ਤੇ ਮਿੰਟੂ ਜੀ, ਵੈਸੇ ਜਿੱਦਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੁਸਾਈਡ ਹੈਲਪਲਾਈਨ ਹੁੰਦੀ ਆ ਕੋਈ ਇਸ ਪਾਸੇ ਵੱਲ ਨੂੰ, ਕੀ ਉੱਥੇ ਕੋਈ ਇੱਦਾਂ ਦਾ ਨੰਬਰ ਉਹਨਾਂ ਨੇ ਜਾਰੀ ਕੀਤਾ ਹੋਇਆ ਵੀ ਜੇ ਕੋਈ ਇੱਦਾਂ ਦੀ ਸੋਚ ਰੱਖ ਰਿਹਾ ਵੀ ਉਹ ਗੱਲ ਕਰ ਸਕਦੇ ਨੇ? ਹਾਂਜੀ, ਮੈਂ ਨਾ ਪਤਾ ਕਰੂੰ। ਮੈਂ ਜਦੋਂ ਤੁਹਾਡੀ ਕਾਲ ਆਈ ਆ ਨਾ, ਤੇ ਇੱਧਰ ਟੈਲੀਵਿਜ਼ਨ ਤੇ ਚੱਲਣ ਡਿਆ ਸੀ, ਕਿਉਂਕਿ ਇਹ ਜਿਹੜੀ ਖੁਦਕੁਸ਼ੀ ਹੋਈ ਆ ਅੱਜ ਚੈਨਲਾਂ ਨੇ ਕਵਰ ਕੀਤੀ ਆ, ਤਾਂ ਉਹਦੇ 'ਚ ਇੱਕ ਡਾਕਟਰ ਸਾਹਿਬ ਬੋਲ ਰਹੇ ਸਨ ਤੇ ਉਹਨਾਂ ਨੇ ਕਿਹਾ ਕਿ ਸਾਡੇ ਹੈਲਪਲਾਈਨ ਨੰਬਰ ਤੇ ਕਦੇ ਵੀ ਗੱਲ ਕੀਤੀ ਜਾ ਸਕਦੀ। ਆਪਾਂ ਦੇਖਾਂਗੇ, ਸਵੇਰੇ ਲਵਾਂਗੇ ਨੰਬਰ ਕਿ ਕਿਹੜਾ ਨੰਬਰ ਹੈ ਜਿਹਦੇ ਤੇ ਕੋਈ ਬੰਦਾ ਜੇ ਇਸ ਤਰ੍ਹਾਂ ਸਟ੍ਰੈਸ ਦੇ ਵਿੱਚ ਕਾਲ ਕਰ ਸਕਦਾ, ਤਾਂ ਅੱਗੋਂ ਉਹਨੂੰ ਕਿਸ ਤਰ੍ਹਾਂ ਦੀ ਕਾਉਂਸਲਿੰਗ ਮਿਲਦੀ ਹੈ। ਤਾਂ ਵੇਖ ਲਵਾਂਗੇ, ਫੋਨ ਕਰਕੇ ਮੈਂ ਆਪ ਹੀ ਫੋਨ ਕਰਕੇ ਦੇਖ ਲੂੰਗਾ ਕਿ ਕਿਸ ਤਰ੍ਹਾਂ ਉਹ ਅੱਗੋਂ ਟਰੀਟ ਕਰਦੇ ਆ। ਇਹ ਨਾ ਹੋਵੇ ਬੰਦਾ ਪਹਿਲਾਂ ਹੀ ਮਾਨਸਿਕ ਤੌਰ ਤੇ ਟੁੱਟਿਆ ਤੇ ਜਿਵੇਂ ਅੱਗੋਂ ਪੈਂਦੇ ਹੁੰਦੇ ਕਈ ਵਾਰ ਬੀਬੀਆਂ ਤੇ ਬੀਬੇ ਕੁੱਦ ਕੇ ਉਹ ਹੋਰ ਤਰ੍ਹਾਂ ਕੱਢ ਦਿੰਦੇ ਆ ਬੰਦੇ ਦੇ। ਇਹ ਵੀ ਵੇਖਣਾ ਪਊਗਾ ਕਿ ਉਹਨਾਂ ਦੀ ਡੀਲਿੰਗ ਜਿਹੜੀ ਆ ਪੇਸ਼ੇਵਰ ਆ, ਤੇ ਇਹ ਤਾਂ ਨਹੀਂ ਇਕੱਲੀ ਖਾਨਾ ਪੂਰਤੀ, ਕਿਉਂਕਿ ਪੇਸ਼ੇਵਰ ਡੀਲਿੰਗ ਬਹੁਤ ਜ਼ਰੂਰੀ ਹੈ ਇਸ ਵੇਲੇ ਬੰਦਿਆਂ ਨਾਲ। ਬਿਲਕੁਲ, ਪ੍ਰੋਫੈਸ਼ਨਲਿਜ਼ਮ ਬਹੁਤ ਜ਼ਰੂਰੀ ਆ, ਨਾ ਜੋ ਪਤਾ ਹੋਵੇ ਕਿਹਨੂੰ ਕੀ ਜਿਹੜਾ ਉਹ ਆਖਿਆ ਜਾਣਾ ਚਾਹੀਦਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਹਸਪਤਾਲਾਂ ਦੇ ਕਰੋਨਾ ਵਾਰਡਾਂ ਦੀ ਖੁੱਲ੍ਹ ਰਹੀ ਆ ਪੋਲ। ਹਾਂਜੀ ਬਿਲਕੁਲ। ਇਹ ਨਾ ਲੁਧਿਆਣੇ ਦੇ ਵਿੱਚ ਇੱਕ ਬੀਬੀ ਗੁਜ਼ਰੀ ਸੀਗੀ, ਉਹਦਾ ਮੁੰਡਾ ਵੀ ਪੋਜ਼ਿਟਿਵ ਪਾਇਆ ਗਿਆ ਸੀਗਾ। ਉਹ ਹੈਗਾ ਇਸ ਵੇਲੇ ਕਰੋਨਾ ਵਾਰਡ ਦੇ ਵਿੱਚ, ਤੇ ਉਹਦੇ ਭਰਾ ਨੇ ਜੋ ਗੱਲਾਂ ਕਹੀਆਂ ਉਹਦੇ ਮਾਰਫਤ, ਉਹ ਬਹੁਤ ਜ਼ਿਆਦਾ ਮੈਂ ਕਹੂੰ ਕਿ ਹੈਰਾਨ ਕਰਨ ਵਾਲੀਆਂ ਨੇ। ਦੇਖੋ ਇਹ ਦਾਵਾ ਹੈ, ਮੈਂ ਆਪਦੇ ਕੋਲੋਂ ਕੋਈ ਗੱਲ ਨਹੀਂ ਕਹਿ ਰਿਹਾ, ਮੈਂ ਕੋਟ ਕਰ ਰਿਹਾ ਜੋ ਉਹਨਾਂ ਦਾ ਦਾਵਾ ਹੈ। ਉਹ ਕਹਿੰਦੇ ਆ ਕਿ ਦੇਖੋ 15 ਦਿਨ ਹੋ ਗਏ, ਉਹ ਮੁੰਡੇ ਦੇ ਕੋਲ ਸਿਰਫ 2 ਪੈਂਟਾਂ ਤੇ ਇੱਕੋ ਸ਼ਰਟ ਆ, ਇੱਕੋ ਬੁਸ਼ਰ ਆ, ਤੇ ਉਹਦੇ ਨਾਲ ਹੀ ਉਹ ਟਾਈਮ ਪਾਸ ਧੁੰਦੇ ਆ ਤੇ ਨਾ ਬਾਹਰੋਂ ਨੇੜੇ ਜਾਣ ਦਿੰਦੇ ਆ। ਮਤਲਬ ਕਿ ਜੇਲ੍ਹ ਦੇ ਨਾਲੋਂ ਵੀ ਕਰੜਾ ਕੰਮ ਹੈ। ਇਹੋ ਜਿਹਾ ਕੰਮ ਤੇ ਜੇਲ੍ਹ ਦੇ ਵਿੱਚ ਵੀ ਨਹੀਂ ਵੇਖਿਆ। ਜੇਲ੍ਹ ਦੇ ਵਿੱਚ ਵੀ ਲੀੜਾ ਲੱਤਾ ਬੰਦਾ ਲਿਜਾ ਸਕਦਾ। ਉਹ ਕਹਿੰਦੇ ਕਿ ਇੱਥੋਂ ਤੱਕ ਕਿ ਜਿਹੜੀਆਂ ਬੈੱਡ ਦੀਆਂ ਸ਼ੀਟ ਹੁੰਦੀਆਂ ਨੇ, ਯਾਨੀ ਚਾਦਰਾਂ ਹੁੰਦੀਆਂ, ਉਹ ਵੀ ਨਹੀਂ ਧੋਂਦੇ। ਉਹ ਕਹਿੰਦੇ ਆ ਕਿ ਚੱਲਣ ਦਿਓ ਕੰਮ, ਇਸੇ ਤਰ੍ਹਾਂ ਹੀ ਚੱਲਣ ਦਿਓ, ਤੁਸੀਂ ਕਿਹੜਾ ਤੇ ਵਿਆਹ ਤੇ ਆਏ ਹੋ। ਤੇ ਬਾਕੀ ਕਹਿੰਦੇ ਕਿ ਤੜਕੇ ਜ਼ਰੂਰ ਟਾਈਮ ਦੇ ਨਾਲ ਚਾਹ ਨਾਲ ਰੋਟੀ ਦੇ ਦਿੱਤੀ ਜਾਂਦੀ ਹੈ, ਮਤਲਬ ਕਿ ਪਰਾਂਠਾ ਦੇ ਦਿੱਤਾ ਜਾਂਦਾ। ਬਟ ਜਿਹੜੀ ਰਾਤ ਵਾਲੀ ਰੋਟੀ ਆ
ਉਹ ਕਈ ਵਾਰ 10 ਵੀ ਵੱਜ ਜਾਂਦੇ, 11 ਵੀ ਵੱਜ ਜਾਂਦੇ, ਬੜੀਆਂ ਛਈਆਂ ਵੀ ਆ ਜਾਂਦੀਆਂ, ਤੇ ਦੁਪਹਿਰ ਵਾਲੀ ਜੇ ਆ ਗਈ ਸੋ ਠੀਕ ਹੈ, ਜੇ ਨਾ ਆ ਗਈ ਤੇ ਸਤਨਾਮ ਵਾਹਿਗੁਰੂ ਜਪ ਕੇ ਤੇ ਆਪਣਾ ਬੈਠੇ ਰਹੋ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਦੱਸੀਆਂ। ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਆ ਕਿ ਉਹਨਾਂ ਦੇ ਲੀੜੇ ਤੱਕ ਨਹੀਂ ਕੋਈ ਧੋਣ ਵਾਲਾ, ਨਾ ਤੇ ਉਹ ਆਪ ਧੋ ਸਕਦੇ ਆ, ਨਾ ਲੀੜੇ ਬਾਹਰੋਂ ਮੰਗਵਾ ਸਕਦੇ ਆ, ਨਾ ਕੋਈ ਉੱਤੇ ਧੋਣ ਵਾਲਾ। ਵੈਸੇ ਇੱਕ ਸਮੱਸਿਆ ਦੇਖੋ, ਇਹ ਤੇ ਚਲੋ ਉਹਨਾਂ ਦੇ ਹੈਗੇ ਨਾ ਦਾਅਵੇ ਜਾਂ ਕਹਿ ਲਓ ਦੋਸ਼ ਆ ਉਹਨਾਂ ਦੇ, ਪਰ ਮੈਂ ਤੁਹਾਨੂੰ ਬਠਿੰਡੇ ਦੀ ਗੱਲ ਸੁਣਾਉਣਾ। ਬਠਿੰਡੇ ਦੇ ਵਿੱਚ ਕੀ ਵਾਪਰਿਆ ਕਿ ਇਹਨਾਂ ਨੇ ਵਾਸ਼ਿੰਗ ਮਸ਼ੀਨ ਵੀ ਲੈ ਆਂਦੀ। ਹੁਣ ਜਿਹੜਾ ਵਾਰਡ ਬਣਾਇਆ ਸੀਗਾ ਉਹਦੇ ਵਿੱਚ ਕੀ ਹੋਇਆ ਕਿ ਜਿਹੜੀਆਂ ਚਾਦਰਾਂ ਸਨ ਉਹ ਧੋਣ ਵਾਸਤੇ ਕੋਈ ਸਟਾਫ ਦਾ ਬੰਦਾ ਅੱਗੇ ਨਹੀਂ ਸੀ ਆ ਰਿਹਾ। ਔਰ ਹੋਇਆ ਸੀ ਕਿ ਸੁਖਬੀਰ ਸਿੰਘ ਬਰਾੜ ਇੱਥੇ ਲੰਬੀ ਵੀ ਰਹਿ ਕੇ ਗਏ ਤਹਿਸੀਲਦਾਰ, ਅਖੀਰ ਉਹਨਾਂ ਨੂੰ ਅੱਗੇ ਆਉਣਾ ਪਿਆ। ਉਹਨਾਂ ਆਖਿਆ ਕਿੱਡੀ ਤੋਂ ਪਰਲੋ ਆ ਚੱਲੀ ਆ, ਪਰੇ ਹੋ ਜਾਓ ਮੈਂ ਸੁੱਟ ਲੈਣਾ। ਤਾਂ ਉਹਨਾਂ ਨੇ ਉਹ ਚਾਦਰਾਂ ਜਿਹੜੀਆਂ ਵਾਸ਼ਿੰਗ ਮਸ਼ੀਨ 'ਚ ਸੁੱਟੀਆਂ ਜਾ ਕੇ। ਜਿੱਥੇ ਤੁਸੀਂ ਦੇਖੋ ਕਿ ਤਹਿਸੀਲਦਾਰ ਖੁਦ ਜਾ ਕੇ ਲੀੜੇ ਧੋਣ ਡਿਆ, ਉੱਥੇ ਲੁਧਿਆਣੇ 'ਚ ਕੌਣ ਲੀੜੇ ਧੋਂਦਾ ਹੋਊਗਾ ਮਰੀਜ਼ਾਂ ਦੇ। ਔਰ ਉਹਨਾਂ ਨੇ ਨਾਲ ਨਾਂ ਵੀ ਲਿਖੇ ਆ ਤੇ ਸਾਡੇ ਨਾਲ ਹੋਰ ਵੀ ਉੱਥੇ ਬੰਦੇ ਆ, ਕੱਲਾ ਕੱਲਾ ਚਲੋ ਨਾ ਆਪਾਂ ਕਾਹਨੂੰ ਕੋਟ ਕਰਨਾ, ਵੈਸੇ ਵੀ ਪਛਾਣ ਕਿਸੇ ਦੀ ਜਿਹੜੀ ਉਹ ਜਨਤਕ ਨਹੀਂ ਕਰਨੀ ਚਾਹੀਦੀ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ। ਤਾਂ ਹੋਰ ਵੀ ਪੇਸ਼ੈਂਟ ਆ ਜਿਨ੍ਹਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਕਈ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ, ਕਹਿੰਦੇ ਕਿ ਜੇ ਸ਼ਿਕਾਇਤ ਕਰਨ ਦਾ ਆਖੀਏ ਤਾਂ ਫੋਨ ਖੋ ਕੇ ਸਾਡੇ ਕੋਲ ਰੱਖ ਲੈਂਦੇ ਆ, ਮਤਲਬ ਕਿ ਫੋਨ ਸਾਡਾ ਖੋ ਕੇ ਤੇ ਆਪਣੇ ਕੋਲ ਰੱਖ ਲੈਂਦੇ ਆ, ਕਹਿੰਦੇ ਕਰ ਲਓ ਸ਼ਿਕਾਇਤ ਜਿਹਨੂੰ ਕਰਨੀ ਆ। ਸੋ ਇਹ ਜਾਂਚ ਪੜਤਾਲ ਕਰਨ ਦਾ ਵਿਸ਼ਾ ਦੇਖਣਾ ਚਾਹੀਦਾ ਕਿ ਕੀ ਸਮੱਸਿਆਵਾਂ ਆ ਰਹੀਆਂ ਨੇ, ਕੀ ਵਾਪਰਦਾ ਪਿਆ। ਔਰ ਸਿਹਤ ਮੰਤਰੀ ਨਾਲ ਮੈਂ ਅੱਜ ਟੈਲੀਵਿਜ਼ਨ ਚੈਨਲ ਤੇ ਡਿਬੇਟ 'ਚ ਹਿੱਸਾ ਲੈ ਰਿਹਾ ਸੀ। ਮੈਂ ਉੱਥੇ ਵੀ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਹਾਨੂੰ ਮੈਦਾਨ 'ਚ ਉਤਰਨਾ ਚਾਹੀਦਾ। ਤੁਸੀਂ ਦਾਅਵੇ ਜੋ ਮਰਜ਼ੀ ਕਰੀ ਜਾਂਦੇ ਹੋ, ਨਸ਼ੈੜੀ ਪੀੜਤ ਆ ਜਿਹੜੇ ਜਾਂ ਜਿਹੜੇ ਇਸ ਤਰ੍ਹਾਂ ਦੇ ਪੀੜਤ ਆ, ਤੁਸੀਂ ਉਹਨਾਂ ਨੂੰ ਜਾ ਕੇ ਮੋਰਲ ਸਪੋਰਟ ਕਰੋ। ਇਹ ਵੇਲਾ ਹੈ, ਠੀਕ ਹੈ, ਡਿਸਟੈਂਸਿੰਗ ਰੱਖ। ਹੁਣ ਮੰਡੀਆਂ ਦੇ ਵਿੱਚ ਵੀ ਤੇ ਜਾਈ ਜਾਂਦੇ ਹੋ ਨਾ, ਉੱਥੇ ਵੀ ਤਾਂ ਖਰੀਦਾਂ ਸ਼ੁਰੂ ਹੋਈ ਜਾਂਦੀਆਂ। ਜੇ ਇਹੋ ਜਿਹੇ ਮੌਕਿਆਂ ਤੇ ਜੇ ਤੁਸੀਂ ਜਾਓਗੇ ਤਾਂ ਬਹੁਤ ਵਧੀਆ ਇੱਕ ਮੋਰਲ ਸਪੋਰਟ ਹੁੰਦੀ। ਔਰ ਦੂਸਰਾ ਕਿ ਹਸਪਤਾਲ ਪ੍ਰਸ਼ਾਸਨਾਂ ਤੇ ਦਬਾਅ ਬਣਦਾ ਕਿ ਹਾਂ ਭਾਈ ਜੇ ਅਸੀਂ ਕੋਈ ਕੁਤਾਹੀ ਕੀਤੀ, ਜੇ ਉੱਤੋਂ ਕੋਈ ਚੈਕਿੰਗ ਵਾਲਾ ਆ ਗਿਆ ਤੇ ਬਹੁਤ ਬੁਰਾ ਹਾਲ ਹੋਊਗਾ। ਜੇ ਅੰਦਰਾਂ 'ਚ ਵੜ ਕੇ ਬੈਠੇ ਰਹੋਗੇ ਤੇ ਫਿਰ ਉਹਨਾਂ ਨੇ ਮਨਮਰਜ਼ੀਆਂ ਕਰਨੀਆਂ। ਦੇਖੋ ਡਾਕਟਰਾਂ ਨੂੰ ਲੋਕ ਸਪੋਰਟ ਬਹੁਤ ਕਰ ਰਹੇ ਆ, ਪਰ ਆਪਾਂ ਨੂੰ ਵੀ ਪਤਾ ਕਿ ਪ੍ਰਬੰਧਾਂ 'ਚ ਕਿਤੇ ਨਾ ਕਿਤੇ ਕਮੀਆਂ ਰਹਿੰਦੀਆਂ। ਉਹ ਕਮੀਆਂ ਕਿੱਥੇ ਕਿੱਥੇ ਨੇ, ਉਹ ਕਿਵੇਂ ਕਿਵੇਂ ਦੂਰ ਕਰਨੀਆਂ, ਇਹਨਾਂ ਨੂੰ ਵੇਖਣਾ ਚਾਹੀਦਾ, ਸੋਚਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਪੰਜਾਬ ਦੇ ਵਿੱਚ ਕਰੋਨਾ ਦੇ ਦੌਰ ਦੇ ਵਿੱਚ ਮਨੁੱਖੀ ਸਮਗਲਿੰਗ ਵੀ ਹੋ ਰਹੀ ਹੈ। ਹਾਂਜੀ, ਇਹ ਵੀ ਨਾ ਇੱਕ ਬੜੀ ਹੈਰਾਨ ਕਰਨ ਵਾਲੀ ਅੱਜ ਖਬਰ ਆਈ ਆ। ਇਹ ਫਿਰੋਜ਼ਪੁਰ ਤੋਂ ਆਈ ਆ, ਜਿੱਥੇ ਗੁਜਰਾਤ ਦੇ ਵਿੱਚੋਂ 2 ਦਰਜਨ ਦੇ ਕਰੀਬ ਬੰਦੇ ਜਿਹੜੇ ਆ ਉਹ ਇੱਕ ਟਰੱਕ 'ਚ ਚੜ੍ਹ ਕੇ ਆਏ। ਹੁਣ ਪਤਾ ਨਹੀਂ ਇੱਕ 'ਚ ਆਏ ਆ ਜਾਂ 2 'ਚ ਆਏ ਆ। ਉਹ ਤਾਂ ਕੁਦਰਤੀ ਮੰਨ ਲਓ ਲੋਕਾਂ ਨੂੰ ਭਿਣਕ ਲੱਗ ਗਈ, ਉਹਨਾਂ ਨੇ ਪੁਲਿਸ ਪਲਸ ਬੁਲਾ ਲਈ। ਬੰਦੇ ਦੱਸਦੇ ਆ ਕਿ ਕੁਆਰੰਟੀਨ ਕਰ ਲਿਆ। ਹਾਲਾਂਕਿ ਪਹਿਲਾਂ ਤਾਂ ਪੁਲਿਸ ਮੰਨਦੀ ਨਹੀਂ ਸੀਗੀ ਕਿ ਇਸ ਤਰ੍ਹਾਂ ਦਾ ਕੁਝ ਵਾਪਰਿਆ, ਪਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਪੁਲਿਸ ਨੇ ਉਹਨਾਂ ਨੂੰ ਕੁਆਰੰਟੀਨ ਕੀਤਾ। ਹੁਣ ਉਹ ਬੰਦੇ ਗੁਜਰਾਤੀ ਮੂਲ ਦੇ ਆ ਜਾਂ ਪੰਜਾਬੀ ਮੂਲ ਦੇ, ਕਿਉਂਕਿ ਮੈਂ ਫੋਟੋ ਦੇਖੀ ਆ ਤੇ ਫੋਟੋ ਦੇ ਵਿੱਚ ਤੇ ਪਰਨੇ ਬੰਨੇ ਆ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਸਿੱਖ, ਕਿਉਂਕਿ ਫੋਟੋ ਦੂਰ ਦੀ ਆ, ਵਾਈਡ ਸ਼ਾਟ ਆ, ਪਤਾ ਨਹੀਂ ਲੱਗਦਾ ਪਿਆ ਦੂਰ ਦਾ ਵਾਈਡ ਸ਼ਾਟ ਆ। ਸੋ ਇਹ ਆਪਣੇ ਆਪ ਦੇ ਵਿੱਚ ਹੁਣ ਸੋਚਣ ਵਿਚਾਰਨ ਵਾਲਾ ਵਿਸ਼ਾ। ਟਰੱਕ ਤੇ ਚੜ੍ਹ ਕੇ ਆਏ, ਹੁਣ ਟਰੱਕਾਂ ਤੇ ਆਏ ਜਾਂ ਟਰੱਕ ਤੇ ਆਏ, ਜਿੱਦਾਂ ਮਰਜ਼ੀ ਕਹਿ ਲਓ, ਪਰ ਇਹ ਸੋਚਣ ਵਿਚਾਰਨ ਵਾਲਾ ਵਿਸ਼ਾ ਕਿ ਇੰਨੀਆਂ ਸਟੇਟਾਂ ਦੇ ਵਿੱਚੋਂ ਇੰਨੇ ਬੰਦੇ ਕਿਵੇਂ ਲੰਘ ਕੇ ਆ ਰਹੇ ਆ। ਇਹ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੋ ਰਿਹਾ, ਬਹੁਤ ਗਲਤ ਹੋ ਰਿਹਾ। ਕਿਉਂਕਿ ਦੇਖੋ ਜਿਹੜਾ ਇਸ ਵੇਲੇ ਲਾਕਡਾਊਨ ਦਾ ਮੰਤਵ ਆ ਉਹ ਹੀ ਡਿਫੀਟ ਹੋ ਜਾਏਗਾ ਨਾ ਜੇ ਇਸ ਤਰ੍ਹਾਂ ਕੰਮ ਚੱਲੇਗਾ। ਸਾਨੂੰ ਬੰਦਿਆਂ ਤੋਂ ਕੋਈ ਨਫ਼ਰਤ ਨਹੀਂ ਹੈ, ਮਾਫ਼ ਕਰਨਾ, ਪੰਜਾਬ ਸਾਰਿਆਂ ਨੂੰ ਰੁਜ਼ਗਾਰ ਦਿੰਦਾ, ਪੰਜਾਬ ਸਾਰਿਆਂ ਦਾ ਸਾਂਝਾ ਹੈ, ਪੰਜਾਬ ਦੀਆਂ ਬਾਹਾਂ ਸਭ ਲਈ ਖੁੱਲੀਆਂ ਹੁੰਦੀਆਂ। ਸੋ ਘੱਟੋ ਘੱਟ ਇਹ ਆ ਕਿ ਬੰਦਾ ਆਵੇ, ਆਪਣਾ ਜੋ ਵੀ ਉਹਦਾ ਪ੍ਰੋਸੀਜਰ ਆ ਉਹ ਚੈਕਿੰਗ ਸ਼ੈਕਿੰਗ ਵਾਲਾ ਉਹ ਕਰਵਾਵੇ, ਠੀਕ ਹੈ। ਜਿਹੜੇ ਕੰਮ ਤੇ ਉਹਦੀ ਮੁਹਾਰਤ ਹੈਗੀ ਉਸ ਹਿਸਾਬ ਦੇ ਨਾਲ ਉਹਨੂੰ ਕੰਮ ਮਿਲੇ। ਅਸੀਂ ਤਾਂ ਕਹਿੰਦੇ ਹਾਂ ਕਿ ਲੇਬਰ ਦੀ ਸਾਨੂੰ ਥੋੜ੍ਹ ਪੈਣੀ ਹੈ, ਜਾਂ ਝੋਨੇ ਵਾਸਤੇ ਵੀ ਲੇਬਰ ਚਾਹੀਦੀ ਆ, ਹੋਰ ਵੀ ਜਿਹੜੇ ਸਕਿਲਡ ਕੰਮ ਆ ਜਿਹੜੇ ਉਹਨਾਂ ਦੀ ਲੋੜ ਸਾਨੂੰ ਉਦੋਂ ਪਊਗੀ ਜਦੋਂ ਇੰਡਸਟਰੀ ਸਾਡੀ ਚੱਲੂਗੀ। ਜ਼ਰੂਰਤ ਹੈ, ਪਰ ਜੇ ਇਸ ਤਰ੍ਹਾਂ ਲੋਕ ਛਿਪ ਕੇ ਆਉਣ ਲੱਗ ਪਏ ਇੱਕ ਦੂਜੇ ਰਾਜ ਦੇ ਵਿੱਚੋਂ ਤਾਂ ਮੰਤਵ ਵੀ ਡਿਫੀਟ ਹੋਏਗਾ। ਔਰ ਜੇ ਮੰਨ ਲਓ ਪੰਜਾਬ ਕੱਲ੍ਹ ਨੂੰ ਸਥਿਤੀਆਂ ਸਾਂਭਦਾ ਇਸ ਤਰ੍ਹਾਂ ਦੀਆਂ ਤਾਂ ਲੇਬਰ ਇਸ ਤਰ੍ਹਾਂ ਲੋਕ ਛਿਪ ਕੇ ਆਉਂਦੀ ਆ ਤਾਂ ਫਿਰ ਖਤਰਾ ਪੈਦਾ ਹੋ ਜਾਏਗਾ ਕਿ ਸੈਕੰਡ ਵੇਵ ਨਾ ਆ ਜਾਵੇ। ਇਹ ਵੀ ਇੱਕ ਮਸਲਾ ਰਹਿੰਦਾ। ਤਾਂ ਇਹ ਸੋਚਣਾ ਵਿਚਾਰਨਾ ਪਊਗਾ। ਔਰ ਟਰੱਕਾਂ ਵਾਲਿਆਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਪਊਗਾ ਕਿ ਕੁਝ ਪੈਸਿਆਂ ਦੇ ਲਾਲਚ ਵਾਸਤੇ ਤੁਸੀਂ ਆਪਣੀ ਜਾਂ ਆਪਣੇ ਸੂਬੇ ਦੀ ਜਾਂ ਹੋਰ ਦੂਸਰੇ ਲੋਕਾਂ ਦੀ ਜਾਨ ਇਸ ਤਰ੍ਹਾਂ ਦਾਅ ਤੇ ਨਾ ਲਾਓ, ਕਿਉਂਕਿ ਹੋਰ ਤੇ ਟਰਾਂਸਪੋਰਟੇਸ਼ਨ ਦਾ ਕੋਈ ਜ਼ਰੀਆ ਹੀ ਹੈ ਨਹੀਂਗਾ, ਟਰਾਂਸਪੋਰਟ ਕੋਈ ਹੈ ਹੀ ਨਹੀਂ ਗੇ। ਹੁਣ ਇਕੱਲੇ ਟਰੱਕ ਹੀ ਚੱਲਦੇ ਆ। ਜੇ ਇਸ ਤਰ੍ਹਾਂ ਕਰੋਗੇ ਤਾਂ ਫਿਰ ਟਰੱਕਾਂ ਵਾਲੇ ਤੇ ਵੀ ਸਖਤਾਈ ਹੋ ਜਾਊਗੀ। ਜੀ ਜੀ। ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਬੇਬੁਨਿਆਦ ਹੈ ਪਿੰਡ ਬੀਰਮੀਰ ਦੇ ਵਿੱਚ ਸ਼ੇਰ ਆਉਣ ਸੰਬੰਧੀ ਸੋਸ਼ਲ ਮੀਡੀਆ ਤੇ ਘੁੰਮਦੀ ਖਬਰ, ਉੱਥੋਂ ਦੇ ਸਰਪੰਚ ਨੇ ਆਖਿਆ।
ਨਹੀਂ, ਪੰਜਾਬੀ ਦੇ ਸਾਡੇ ਇਹਨਾਂ ਨੇ ਤਾਂ ਰਸ਼ੀਆ ਦੀਆਂ ਸੜਕਾਂ ਤੇ ਵੀ ਸ਼ੇਰ ਘੁਮਾਤਾ ਸੀ, ਤੁਹਾਨੂੰ ਯਾਦ ਆ ਨਾ? ਬਿਲਕੁਲ। ਇਹ ਰਸ਼ੀਆ ਵਾਲਿਆਂ ਨੇ ਸ਼ੇਰ ਛੱਡੇ ਆ, ਜਿਹੜਾ ਬਾਹਰ ਨਿਕਲੂਗਾ ਤੇ ਸ਼ੇਰ ਖਾ ਜੂਗਾ। ਤੇ ਇਸੇ ਤਰ੍ਹਾਂ ਦੀ ਅੱਜ ਘਟਨਾ ਵਾਪਰੀ ਆ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ, ਸ਼ਾਇਦ ਬੀਰਨੀ ਪਿੰਡ ਦਾ ਨਾਮ ਹੈ। ਉੱਥੇ ਕਿਸੇ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਆ ਦੇਖੋ ਜੀ ਸ਼ੇਰ ਖੁੱਲ ਗਿਆ, ਸ਼ੇਰ ਆ ਗਿਆ, ਪਤਾ ਨਹੀਂ ਕਿੱਧਰੋਂ ਆ ਗਿਆ, ਵੜ ਜਾਓ ਅੰਦਰ। ਤੇ ਸਾਰੇ ਲਾਲਾ ਲਾਲਾ ਹੋ ਗਈ। ਉਸ ਤੋਂ ਬਾਅਦ ਜਿਹੜੇ ਬੰਦੇ ਨੇ ਕੀਤੀ ਸੀ ਅਨਾਉਂਸਮੈਂਟ, ਉਹਨੂੰ ਪੁੱਛਿਆ ਗਿਆ ਕਿ ਭਲਿਆ ਮਾਨਸਾ ਤੈਨੂੰ ਕੀ ਕਮਲ ਕੁੱਦਿਆ? ਤੇ ਉਹ ਕਹਿੰਦਾ ਜੀ ਲੋਕ ਜਿਹੜੇ ਘਰਾਂ 'ਚ ਨਹੀਂ ਸੀ ਵੜਦੇ ਪਏ, ਤੇ ਮੈਂ ਆਖਿਆ ਵੀ ਚਲੋ ਇਹਨੇ ਨਾਲ ਲੋਕ ਘਰਾਂ 'ਚ ਵੜ ਜਾਣਗੇ। ਸਰਪੰਚ ਕਹਿੰਦਾ ਕਿ ਇਹ ਤੇ ਛੁੱਟ ਗਿਆ ਸਿਆਪਾ, ਮੈਨੂੰ ਪਾਤਾ ਕਿ ਮੈਨੂੰ ਫੋਨ ਤੇ ਫੋਨ ਆਈ ਜਾਂਦੇ, ਫੋਨ ਤੇ ਫੋਨ ਆਈ ਜਾਂਦੇ, ਰਿਸ਼ਤੇਦਾਰਾਂ ਦੇ ਵੀ ਫੋਨ ਆਈ ਜਾਂਦੇ ਆ, ਦੂਜੇ ਸੱਜਣ ਬੇਲੀਆਂ ਦੇ ਵੀ ਫੋਨ ਆਈ ਜਾਂਦੇ। ਲੋਕ ਪੁੱਛਦੇ ਹੋਣਾ ਵੈਸੇ ਕਿ ਸ਼ੇਰ ਕਿਹੋ ਜਿਹਾ ਸੀ, ਪੂਛ ਕਿਹੋ ਜਿਹੀ ਸੀ, ਪੰਜੇ ਕਿਹੋ ਜਿਹੇ ਸੀ। ਸਰਪੰਚ ਨੂੰ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦਾ ਇਹੋ ਜਿਹਾ ਮਾਹੌਲ ਹੁੰਦਾ ਨਾ, ਉਹ ਦੁੱਧ ਕੌਲੀ 'ਚ ਪੀਂਦਾ ਕਿ ਨਹੀਂ ਪੀਂਦਾ ਹੈ। ਸਾਰੇ ਫਿਰ ਸਰਪੰਚ ਵੀ ਦੁਖੀ ਹੋਇਆ ਪਿਆ ਸੀ, ਕਹਿੰਦਾ ਕਿ ਇਹਨਾਂ ਨੇ ਕੀ ਪੰਗਾ ਪਾ ਦਿੱਤਾ ਮੇਰੀ ਜਾਨ ਨੂੰ। ਸੋ ਮੇਰੇ ਖਿਆਲ ਦੇ ਨਾਲ ਦੇਖੋ ਇਹ ਕੋਈ ਹਾਦਸਾ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਮਜ਼ਾਕ ਨਹੀਂ ਹੈ। ਕੋਈ ਵੈਸੇ ਵੀ ਤੁਹਾਨੂੰ ਪਤਾ ਇਸ ਤਰ੍ਹਾਂ ਦੀ ਕੋਈ ਅਵੀ ਨਵੀ ਹੋ ਜਾਵੇ, ਮੁੜ ਕੇ ਗੱਲ ਜਿਹੜੀ ਆ ਸੰਭਾਲਣੀ ਔਖੀ ਹੋ ਜਾਂਦੀ ਹੈ। ਤਾਂ ਅਕਲ ਕਰਨ ਦੀ ਜ਼ਰੂਰਤ ਆ। ਸਾਡੇ ਪੰਜਾਬੀ ਜਿਹੜੇ ਆ ਉਹ ਇਹਨਾਂ ਸਮਿਆਂ ਦੇ ਵਿੱਚ ਵੀ ਗੰਭੀਰਤਾ ਨਹੀਂ ਵਿਖਾਉਂਦੇ। ਇਸ ਤਰ੍ਹਾਂ ਦਾ ਮਜ਼ਾਕ ਮੇਰੇ ਖਿਆਲ ਦੇ ਨਾਲ ਜਿਹੜਾ ਨਹੀਂ ਕਰਨਾ ਚਾਹੀਦਾ। ਸ਼ੇਰ ਵਾਲੀ ਕਹਾਣੀ ਆਪਾਂ ਸੁਣੀ ਨਾ, ਕਈ ਵਾਰ ਸੱਚੀਓ ਇਸ ਤਰ੍ਹਾਂ ਹੋ ਜਾਂਦਾ। ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਔਰ ਪੁਲਿਸ ਬੜੀ ਸਖਤ ਆ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ। ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ ਇੱਕ SHO ਵੀ ਵਲੇਟਿਆ ਗਿਆ ਕੱਲ। ਉਹਨੇ ਆਪਣੀ ਕੋਈ ਸਾਬਕਾ ASI ਸੀਗੀ ਇਹਨਾਂ ਦੇ ਮਹਿਕਮੇ ਦੀ, ਉਹਦੀ ਅਫਵਾਹ ਉਡਾ ਦਿੱਤੀ ਸੀ। ਉਹਦੇ ਤੇ ਵੀ ਸ਼ਾਇਦ ਇਨਕੁਆਇਰੀ ਖੁੱਲ ਗਈ ਆ, ਹੋ ਸਕਦਾ ਕੇਸ ਵੀ ਦਰਜ ਹੋ ਜਾਵੇ। ਤਾਂ ਕਿੰਨੇ ਬੰਦੇ ਹੋ ਰਿਹਾ ਜਿਨ੍ਹਾਂ ਨੇ ਪੋਸਟਾਂ ਪਾਈਆਂ ਇਸ ਤਰ੍ਹਾਂ ਦੀਆਂ, ਮੁੜ ਕੇ ਉਹਨਾਂ ਨੂੰ ਗਦੀ ਗੇਟ 'ਚ ਪਾ ਦਿੱਤਾ ਗਿਆ। ਹੁਣ ਤੇ ਜੱਜ ਵੀ ਨਹੀਂ ਬਹਿੰਦੇ ਛੇਤੀ ਕੀਤਾ, ਜ਼ਮਾਨਤ ਵੀ ਨਹੀਂ ਹੋਣੀ। ਉਹ ਵੇਖੋ ਨੀਟੂ ਸ਼ਟਰਾਂ ਵਾਲਾ ਆਇਆ ਸੀਗਾ, ਉਹ ਮਰਦਬਾਨ ਜਿਹਾ ਭਰ ਕੇ ਪਤਾ ਨਹੀਂ ਕੀ ਵਿੱਚ ਉਹ ਗਲਕੰਦ ਜੀ ਪਾਈ ਫਿਰਦਾ ਸੀ, ਆਂਦਾ ਸੀ ਇਹਦੇ ਨਾਲ ਕਰੋਨਾ ਠੀਕ ਹੋ ਜਾਣਾ। ਉਹ ਵੇਖੋ ਹੁਣ ਉਹਨੂੰ ਵੱਡੀ ਪ੍ਰਯੋਗਸ਼ਾਲਾ 'ਚ ਘੱਲਿਆ, ਵੇਖ ਕੇ ਪ੍ਰਯੋਗ ਕਰੀ ਜਾ। ਉਦੋਂ ਬਾਅਦ ਉਹਦੀ ਸੁੰਦਰ ਦੀ ਕੋਈ ਨਹੀਂ ਨਿਕਲੀ ਕਿ ਨੀਟੂ ਹੈ ਕਿਹੜੀ ਜੇਲ੍ਹ 'ਚ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ